ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 14 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਟੇਟਕੇਨ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415-905 909 503 415909905003। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਤੇ ਰਸ਼ੀਆ ਦੇ ਮਸਲੇ ਨੂੰ ਲੈ ਕੇ ਰਸ਼ੀਆ ਵਾਲਿਆਂ ਨੇ ਯੂਕਰੇਨ ਦਾ ਜਿਹੜਾ ਮੇਨ ਸ਼ਹਿਰ ਆ ਕੀਵ, ਉੱਥੇ ਬਹੁਤ ਹੀ ਜ਼ਿਆਦਾ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਆ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਹਜੇ ਵੀ ਉਸ ਹੀ ਸ਼ਹਿਰ ਦੇ ਵਿੱਚ ਹੈਗੇ ਆ, ਈਵਨ ਦੋ ਉਹਨਾਂ ਨੂੰ ਪਤਾ ਵੀ ਉਹ ਨੰਬਰ 1 ਟਾਰਗੇਟ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਵਰਚੁਅਲੀ ਬੁੱਧਵਾਰ ਨੂੰ ਸਵੇਰੇ 9 ਵਜੇ US ਹਾਊਸ ਤੇ ਸੈਨੇਟ ਨੂੰ ਐਡਰੈਸ ਕਰਨਗੇ। ਇਹ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਸੈਨੇਟ ਮੈਜੋਰਟੀ ਲੀਡਰ ਸ਼ੂਮਰ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਇਹ ਜਿਹੜੀ ਮੀਟਿੰਗ ਆ ਵਰਚੁਅਲੀ ਹੋਊਗੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ ਮਾਰਚ 16 ਨੂੰ 9 ਵਜੇ ਸਵੇਰੇ। ਤੇ ਕਿਉਂਕਿ ਉਹ ਆਪਣੇ ਮੁਲਕ ਤੋਂ ਬਾਹਰ ਤਾਂ ਨਹੀਂ ਗਏ ਤੇ ਦੋਨਾਂ ਹੀ ਡੈਮੋਕ੍ਰੇਟਸ ਨੇ ਕਿਹਾ ਕਿ ਸਾਰੇ ਜਾਣੇ ਉੱਥੇ ਪਹੁੰਚਣ ਤਾਂ ਕਿ ਵਰਚੁਅਲੀ ਇਸ ਮੀਟਿੰਗ ਨੂੰ ਉਹ ਉਹਨਾਂ ਦੇ ਜੋ ਵੀ ਉਹਨੇ ਕਹਿਣਾ ਹੈ ਉਹਨੂੰ ਸੁਣ ਸਕਣ। ਸੋ ਇਹ ਪਬਲਿਕ ਨੂੰ ਉੱਥੇ ਐਕਸੈਸ ਨਹੀਂ ਹੋਊਗਾ, ਪਰ ਲਾਈਵ ਸਟ੍ਰੀਮ ਜਿਹੜੀ ਪਬਲਿਕ ਆ ਉਹ ਦੇਖ ਸਕਦੀ ਹੈਗੀ। ਦੂਜੇ ਪਾਸੇ ਜ਼ੈਲੈਂਸਕੀ ਦੀ ਸਰਕਾਰ ਤੇ ਰਸ਼ੀਆ ਦੀ ਸਰਕਾਰ ਦੋਨੋਂ ਗੱਲਬਾਤ ਵੀ ਚੱਲ ਰਹੀ ਆ, 4th ਰਾਊਂਡ ਉਹਨਾਂ ਦਾ ਚੱਲ ਰਿਹਾ, ਪਰ ਹਜੇ ਤੱਕ ਕਿਤੇ ਵੀ ਇਹ ਨਹੀਂ ਹੋ ਰਿਹਾ ਵੀ ਇਸ ਲੜਾਈ ਨੂੰ ਰੋਕਿਆ ਜਾਵੇ। US ਦੀ ਕਾਂਗਰਸ ਨੇ $14 ਬਿਲੀਅਨ ਦੀ ਅਸਿਸਟੈਂਸ ਯੂਕਰੇਨ ਨੂੰ ਪਿਛਲੇ ਹਫ਼ਤੇ ਦੇ ਦਿੱਤੀ ਹੈਗੀ ਆ। 40 ਦੇ ਕਰੀਬ ਰਿਪਬਲਿਕਨ ਸੈਨੇਟਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ, ਬਾਈਡਨ ਐਡਮਿਨਿਸਟ੍ਰੇਸ਼ਨ, ਉਹਨਾਂ ਤੇ ਜ਼ੋਰ ਪਾਇਆ ਵੀ ਭਾਈ ਜਲਦੀ ਤੋਂ ਜਲਦੀ ਜਿਹੜੇ ਆ ਫਾਈਟਰ ਜੈਟਸ ਆ ਉਹ ਯੂਕਰੇਨ ਨੂੰ ਦਿੱਤੇ ਜਾਣ। ਸੈਨੇਟਰ ਬੌਬ ਮੇਨਨਜ਼ਸ ਡੈਮੋਕ੍ਰੇਟ ਨਿਊ ਜਰਸੀ, ਚੇਅਰਮੈਨ ਆਫ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਹੈਗੇ ਆ। ਉਹਨਾਂ ਨੇ ਵੀ ਸੈਕਟਰੀ ਟੋਨੀ ਬਲਿੰਕਨ ਜੋ ਤੇ ਡਿਫੈਂਸ ਸੈਕਟਰੀ ਲੋਇਡ ਆਸਟਨ ਨੂੰ ਕਿਹਾ ਆ ਵੀ ਇਹ ਪਲਾਨ ਨੂੰ ਕੰਸੀਡਰ ਕਰਨਾ ਚਾਹੀਦਾ ਤੇ ਜਲਦੀ ਤੋਂ ਜਲਦੀ ਇਹ ਸਪੋਰਟ ਆ ਯੂਕਰੇਨ ਨੂੰ ਦੇਣੀ ਚਾਹੀਦੀ ਹੈਗੀ ਆ। ਜੀ, ਇਹਦਾ ਮਤਲਬ ਹੋਊਗਾ ਵੀ ਆਪਾਂ ਰੂਸ ਦੇ ਨਾਲ ਸਿੱਧਾ ਜਿਹੜਾ ਲੜਾਈ ਦੇ ਮੈਦਾਨ ਦੇ ਵਿੱਚ ਆਵਾਂਗੇ, ਜਿਸ ਨੂੰ ਹੁਣ ਤੱਕ ਰਾਸ਼ਟਰਪਤੀ ਬਾਈਡਨ ਨਕਾਰ ਰਹੇ ਆ। ਕਹਿੰਦੇ ਵੀ ਅਸੀਂ ਸਿੱਧੀ ਲੜਾਈ ਦੇ ਵਿੱਚ ਰੂਸ ਦੇ ਨਾਲ ਨਹੀਂ ਜਾਣਾ ਚਾਹੁੰਦੇ, ਵੀ ਅਮਰੀਕੀ ਫੌਜੀਆਂ ਨੂੰ ਆਮੋ ਸਾਹਮਣੇ ਰੂਸ ਤੇ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ। ਪਰ ਇਹ ਧੱਕਾ ਜਿਹੜਾ ਹੈ ਰੂਸ ਦਾ ਯੂਕਰੇਨ ਦੇ ਉੱਤੇ ਲਗਾਤਾਰ ਚੱਲ ਰਿਹਾ ਹੈਗਾ। ਜਿੱਦਾਂ ਤੁਸੀਂ ਕਿਹਾ ਵੀ ਚੌਥੇ ਗੇੜ ਦੀ ਜਿਹੜੀ ਗੱਲਬਾਤ ਆ ਯੂਕਰੇਨ ਤੇ ਰੂਸ ਦੇ ਦਰਮਿਆਨ ਉਹ ਸ਼ੁਰੂ ਹੋਈ ਆ, ਪਰ ਅਜੇ ਕਿਸੇ ਸਾਂਝੇ ਤੌਰ ਦੇ ਉੱਤੇ ਗੱਲ ਜਿਹੜੀ ਉਹ ਨਹੀਂ ਬਣੂਗੀ। ਯੂਕਰੇਨ ਕਿੰਨਾ ਚਿਰ ਇਸ ਨੂੰ ਡੱਕ ਕੇ ਰੱਖ ਸਕੂਗਾ, ਇਹ ਇੱਕ ਵੱਡੀ ਚਿੰਤਾ ਉਹਨਾਂ ਲਈ ਰਹੇਗੀ। ਰੂਸ ਇਹ ਹੋ ਸਕਦਾ ਹੈ ਵੀ ਜੋ ਭਵਿੱਖ ਦੇ ਵਿੱਚ ਕਿਆਸ ਰਹੀਆਂ ਵੱਖ-ਵੱਖ ਲੱਗ ਰਹੀਆਂ ਆ ਵੀ ਯੂਕਰੇਨ ਦੇ ਕੁਛ ਹਿੱਸੇ ਹੋ ਜਾਣ, ਜਿਸ ਦੇ ਵਿੱਚ ਇੱਕ ਪਾਸੇ ਜਿਹੜਾ ਰੂਸ ਦੇ ਨਾਲ ਲੱਗਦਾ ਹੈ ਉੱਥੇ ਆਪਣੀ ਪਿੱਠੂ ਸਰਕਾਰ ਦਾ ਉਹ ਬਣਵਾ ਕੇ ਜਿਹੜੀ ਆ ਉਹ ਚਲਾਈ ਜਾ ਸਕਦੀ ਆ। ਸੋ ਵੱਡੀ ਜਿਹੜੀ ਇਸ ਟਾਈਮ ਸਮੱਸਿਆ, 20,000 ਤੋਂ ਵੱਧ ਲੋਕ ਵਾਲੰਟੀਅਰਸ
ਤੇ ਵੈਟਰਨਸ ਉਹ ਦੁਨੀਆ ਭਰ ਤੋਂ 52 ਮੁਲਕਾਂ ਤੋਂ ਯੂਕਰੇਨ ਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਰੂਸ ਖਿਲਾਫ ਲੜਨ ਲਈ ਗਏ ਹੋਏ ਨੇ। ਇੱਕ 25 ਸਾਲਾਂ ਦਾ ਮਿਨੇਸੋਟਾ ਦਾ ਰਹਿਣ ਵਾਲਾ ਬ੍ਰਾਇਨ ਆ, ਜੋ ਕਿ 2 ਸਾਲ ਯੂਐਸ ਮਰੀਨਸ ਦੇ ਵਿੱਚ ਜਿਸਨੇ ਕੰਮ ਕੀਤਾ ਸੀ ਓਕੀਨਾਵਾ ਜਾਪਾਨ ਦੇ ਵਿੱਚ, ਉਹ ਵਾਲੰਟੀਅਰ ਕਰ ਰਿਹਾ ਆ ਆਪਣੇ ਪੱਧਰ ਦੇ ਉੱਤੇ ਇਸ ਲੜਾਈ ਦੇ ਵਿੱਚ ਕੁੱਦਿਆ ਆ। ਕਹਿੰਦਾ ਮੈਂ ਯੂਐਸ ਮਰੀਨ ਆ ਤੇ ਮੈਂ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਮਰਨ ਨੂੰ ਵੀ ਤਿਆਰ ਹੈਗਾ ਆ। ਇਸੇ ਤਰੀਕੇ ਦੇ ਨਾਲ ਆਸਕਰ ਇੱਕ ਸਵੀਡਨ ਤੋਂ ਜਿਹੜਾ ਮੁੰਡਾ ਆ ਜਿਸ ਨੂੰ ਕੋਈ ਫਾਰਮਲ ਮਿਲਟਰੀ ਟ੍ਰੇਨਿੰਗ ਨਹੀਂ ਹੈਗੀ, ਪਰ ਲੋਕਾਂ ਦੀ ਮਦਦ ਦੇ ਲਈ ਉੱਥੇ ਗਿਆ ਆ। ਡੇਵਿਡ 33 ਸਾਲਾਂ ਦਾ ਕੈਨੇਡੀਅਨ ਆ, ਉਹ ਵੀ ਯੂਕਰੇਨ ਦੀ ਮਿਲਟਰੀ ਵਹੀਕਲਸ ਨੂੰ ਰਿਪੇਅਰ ਕਰਨ ਦੇ ਲਈ ਉਹ ਉੱਥੇ ਪਹੁੰਚਿਆ ਹੋਇਆ। ਸੋ ਤਰ੍ਹਾਂ ਤਰ੍ਹਾਂ ਤੋਂ ਵੱਖ-ਵੱਖ ਬੈਕਗਰਾਊਂਡਸ ਦੇ 20,000 ਲੋਕ 52 ਮੁਲਕਾਂ ਤੋਂ ਇਸ ਟਾਈਮ ਯੂਕਰੇਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਜਿਹੜੇ ਉਹ ਪਹੁੰਚੇ ਹੋਏ ਨੇ। ਵੀਕਐਂਡ ਦੇ ਉੱਤੇ ਵੀ ਆਪਾਂ ਦੱਸਿਆ ਸੀ ਵੀ ਬਾਈਡਨ ਪ੍ਰਸ਼ਾਸਨ ਯੂਕਰੇਨੀਅਨ ਰਿਫਿਊਜੀਜ਼ ਆ ਉਹਨਾਂ ਨੂੰ TPS ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਦਾ ਦਰਜਾ ਜਿਹੜੀ ਉਹ ਦੇਣ ਜਾ ਰਹੀ ਆ। ਸੋ ਉਹਨਾਂ ਦਾ ਕੰਮ ਤੇਜ਼ੀ ਦੇ ਨਾਲ ਹੋਵੇ। ਬਾਈਡਨ ਪ੍ਰਸ਼ਾਸਨ ਇਸ ਨੂੰ ਐਕਸਪਰਡਾਈਟ ਯਾਨੀ ਕਿ ਹੋਰ ਤੇਜ਼ੀ ਦੇ ਨਾਲ ਕਰਨ ਵੱਲ ਨੂੰ ਕਦਮ ਵਧਾ ਰਹੀ ਹੈਗੀ ਆ। ਜਦ ਕਿ ਆਪਾਂ ਦੇਖਿਆ ਵੀ ਬਾਕੀ ਹੋਰ ਮਸਲਿਆਂ ਦੇ ਵਿੱਚ ਅਜਿਹੀ ਐਕਸਪਰਡਾਈਸ਼ਨ ਜਿਹੜੀ ਆ ਉਹ ਆਪਾਂ ਘੱਟ ਦੇਖੀ ਆ। ਉਧਰ ਚਰਚਾ ਇਹ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਹੀ ਆ ਵੀ ਸ਼ਾਇਦ ਪ੍ਰੈਜ਼ੀਡੈਂਟ ਬਾਈਡਨ ਆ ਉਹ ਖੁਦ ਵੀ ਯੂਰਪ ਦੇ ਵਿੱਚ ਜਾਣਗੇ। ਉਪ ਰਾਸ਼ਟਰਪਤੀ ਕਮਲਾ ਹੈਰਿਸ ਜਾ ਕੇ ਆਈ ਸੀ, ਉੱਥੇ ਖੇ ਖਖੜੀਆਂ ਹੀ ਜਿਹੜਾ ਉਹ ਕੰਮ ਉੱਥੇ ਬਣਿਆ। ਪੋਲੈਂਡ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਪ੍ਰੈਸ ਕਾਨਫਰੰਸ ਉੱਥੇ ਹੱਸੀ ਜਾਂਦੇ ਸੀ। ਫਾਈਟਰ ਜੈਟਸ ਨੂੰ ਲੈ ਕੇ ਕੋਈ ਜਿਹੜਾ ਆ ਉਹ ਗੱਲ ਜਿਹੜੀ ਉਹ ਨਹੀਂ ਹੋਈ। ਸੋ ਆਈ ਥਿੰਕ ਉਹ ਜੋ ਮਸਲਾ ਉੱਥੇ ਬਣਿਆ ਆ ਉਸ ਨੂੰ ਸ਼ਾਂਤ ਕਰਨ ਦੇ ਲਈ ਸ਼ਾਇਦ ਪ੍ਰੈਜ਼ੀਡੈਂਟ ਬਾਈਡਨ ਨੂੰ ਖੁਦ ਯੂਰਪ ਦੇ ਵਿੱਚ ਜਾਣਾ ਪੈ ਰਿਹਾ ਆ, ਜਾਂ ਫਿਰ ਰੂਸ ਨੂੰ ਅੱਖਾਂ ਦਿਖਾਉਣ ਦੇ ਲਈ ਲਾਗੋਂ ਜਿਹੜੇ ਆ ਉਹ ਪ੍ਰੈਜ਼ੀਡੈਂਟ ਬਾਈਡਨ ਉੱਧਰ ਨੂੰ ਜਾ ਸਕਦੇ ਆ। ਕਹਿੰਦੇ ਵੀ ਅਰਲੀ ਡਿਸਕਸ਼ਨਸ ਜਿਹੜੀਆਂ ਆ ਉਹ ਚੱਲਦੀਆਂ ਪਈਆਂ ਨੇ ਯੂਰਪ ਨੂੰ ਟਰੈਵਲ ਕਰਨ ਦੇ ਲਈ। US ਸੈਕਟਰੀ ਐਂਟਨੀ ਬਲਿੰਕਨ ਉਹ ਵੀ ਕਾਫੀ ਵਾਰ ਜਿਹੜੇ ਯੂਰਪ ਦੇ ਵਿੱਚ ਹੁਣ ਜਾ ਕੇ ਆ ਚੁੱਕੇ ਹੈਗੇ ਨੇ ਜੀ। ਸੋ ਬਿਲਕੁਲ ਇਹ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਆ ਉਹ ਸੀਰੀਅਸ ਗੱਲ ਦੇ ਉੱਤੇ ਵੀ ਹਰ ਵੇਲੇ ਹੱਸਦੀ ਰਹਿੰਦੀ ਆ। ਸੋ ਕਈ ਵਾਰੀ ਉਹਨਾਂ ਦਾ ਜਿਹੜਾ ਆ ਇਹ ਫਿਰ ਉਹਨਾਂ ਦੀ ਬੇਇੱਜ਼ਤੀ ਹੋਈ ਆ ਇਸ ਮੁੱਦੇ ਦੇ ਉੱਤੇ ਜੀ। UN ਨੇ ਹਰਜੋਤ ਸਿੰਘ ਜੀ ਇਸ ਮਾਮਲੇ 'ਚ ਕਿਹਾ ਵੀ ਹੁਣ ਤੱਕ 636 ਜਿਹੜੇ ਸਿਵਿਲੀਅਨਸ ਆ ਇਸ ਯੁੱਧ ਦੇ ਵਿੱਚ ਉਸ ਦੀ ਭੇਂਟ ਚੜ ਚੁੱਕੇ ਆ। ਪਿਛਲੇ ਅਪਡੇਟ ਦੇ ਨਾਲੋਂ ਇਹ 40 ਆંકੜਾ ਇਹ ਵੱਧ ਹੈਗਾ ਆ। ਇਸ ਦੇ ਵਿੱਚ ਕਹਿੰਦੇ ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ ਨੇ। 6 ਬੱਚੀਆਂ, 10 ਮੁੰਡੇ ਤੇ 30 ਜਿਹੜੇ ਹੋਰ ਬੱਚੇ ਆ ਜਿਸ ਦੇ ਬਾਰੇ ਪਤਾ ਨਹੀਂ ਵੀ ਮੁੰਡਾ ਕੁੜੀ ਕਿੰਨੇ ਉਸ ਦੇ ਵਿੱਚ ਹੈਗੇ ਆ। ਕਈ ਏਜੰਸੀਜ਼ ਇਹ ਦੱਸਦੀਆਂ ਨੇ ਵੀ 1125 ਜਿਹੜੇ ਆ ਸਿਵਿਲੀਅਨਸ ਆ ਉਹ ਵੀ ਇਸ ਦੇ ਵਿੱਚ ਇੰਜਰਡ ਹੋ ਚੁੱਕੇ ਨੇ। ਸੋ ਬਹੁਤ ਸਥਿਤੀ ਜਿਹੜੀ ਆਮ ਲੋਕਾਂ ਦੇ ਲਈ ਮਾੜੀ ਹੈਗੀ ਆ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਇੱਕ ਨਵੀਂ ਚੀਜ਼ ਚੱਲ ਰਹੀ ਆ, ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਦੇਖਿਆ ਸੀਗਾ ਵੀ ਲੋਕ ਮੰਨਦੇ ਨਹੀਂ ਸੀ ਵੀ ਕੋਵਿਡ ਹੈਗਾ ਆ ਨਹੀਂ ਹੈਗਾ ਆ। ਹੁਣ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇਹ ਜੰਗ ਹੋ ਹੀ ਨਹੀਂ ਰਿਹਾ, ਹਾਲੀਵੁੱਡ ਦੀ ਪ੍ਰੋਡਕਸ਼ਨ ਚੱਲ ਰਹੀ ਆ। ਸੋ ਪਤਾ ਨਹੀਂ ਕਿਹੜਾ ਖੂਨ ਡੁੱਲੂਗਾ, ਕਿਹੜੇ ਲੋਕ ਮਰੇ ਜਿਹੜੇ ਦੇਖ ਕੇ ਉਹ ਬੇਵਕੂਫ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਜਿਹੜੀ ਉਹ ਪਊਗੀ ਵੀ ਇਹ ਵਾਕਿਆ ਹੀ ਭਾਈ ਆਮ ਲੋਕਾਂ ਦੇ ਉੱਤੇ ਅਤਿਆਚਾਰ ਇਸ ਯੁੱਧ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ। ਪਤਾ ਨਹੀਂ ਕਿਉਂ ਇੱਦਾਂ ਦੀਆਂ ਕਨਸਪੀਰੇਸੀ ਥਿਊਰੀਜ਼ ਤੇ ਫੇਕ ਜਿਹੜੀ ਇਨਫੋਰਮੇਸ਼ਨ ਆ ਉਹ ਫੈਲਾਉਣ ਦੇ ਵਿੱਚ ਅੱਗੇ ਜਿਹੜੇ ਉਹ ਆਏ ਹੁੰਦੇ ਆ। ਸੋ ਜੀ ਅਗਲੀ ਖਬਰ ਵੱਲ ਚਲੀਏ। US ਦਾ ਇੱਕ ਟੌਪ ਦਾ ਜਰਨਲਿਸਟ ਬ੍ਰੈਂਟ ਰੀਨੋਡ ਉਹ ਯੂਕਰੇਨ ਦੇ ਵਿੱਚ ਰਸ਼ੀਅਨ ਫੌਜਾਂ ਵੱਲੋਂ ਮਾਰਿਆ ਗਿਆ ਹੈਗਾ। ਸੋ ਬਹੁਤ ਹੀ ਵੈਲ ਨੋਨ ਇਹ ਜਰਨਲਿਸਟ ਸੀ। ਜਿਹੜੇ ਮੁਲਕਾਂ ਦੇ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਜਿੱਥੇ ਲੜਾਈ ਚੱਲ ਰਹੀ ਹੈ, ਇਸਨੇ ਇਰਾਕ, ਅਫਗਾਨਿਸਤਾਨ, ਉਹ ਸਾਰੇ ਸੀਰੀਆ ਮੁਲਕਾਂ ਨੂੰ ਕਵਰ ਕੀਤਾ ਸੀ। ਇੱਕ ਟਵੀਟ ਦੇ ਰਾਹੀਂ ਕੀ ਰੀਜਨ ਦੀ ਪੁਲਿਸ ਨੇ ਆਇਡੈਂਟੀਫਾਈ ਕੀਤਾ ਰੀਨੋਡ ਜਰਨਲਿਸਟ ਜੋ ਕਿ ਅਮਰੀਕਨ ਸੀ, ਕਹਿੰਦੇ 50 ਸਾਲਾਂ ਦਾ, ਤੇ ਉਹਦੇ ਬੋਡੀ ਦੇ ਉੱਤੇ ਉਹਨਾਂ ਨੇ ਅਮਰੀਕਨ ਪਾਸਪੋਰਟ ਦੀ ਫੋਟੋ ਵੀ ਰੱਖੀ ਆ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਵੀ ਇਹ ਅਮਰੀਕਨ ਸੀ। ਇਸ ਤੋਂ ਬਿਨਾਂ ਯੂਕਰੇਨ ਦੇ ਵੀ ਕੁਛ ਮੀਡੀਆ ਦੇ ਪਰਸਨ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈਗੀ ਆ। ਜਿਹੜੇ ਜਰਨਲਿਸਟ ਆ ਬਿਲਕੁਲ ਉਹਨਾਂ ਨੂੰ ਖਤਰਾ ਤਾਂ ਹੁੰਦਾ ਹੀ ਹੁੰਦਾ ਹੈਗਾ,
ਪਰ ਹੁਣ ਬਾਹਰਲੇ ਸਾਰੇ ਹੀ ਮੁਲਕ ਜੋ ਆ ਉਹ ਇਹ ਕਹਿ ਰਹੇ ਆ ਵੀ ਰਸ਼ੀਆ ਵਾਲਿਆਂ ਨੂੰ ਇਹ ਇਮੀਡੀਏਟਲੀ ਜੋ ਜਰਨਲਿਸਟ ਕਵਰ ਕਰ ਰਹੇ ਆ ਜਾਂ ਸਿਵਲੀਅਨ ਆ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਉਹ ਬੰਬਾਰਡਮੈਂਟ ਕਰ ਰਹੇ ਆ ਜਾਂ ਗੋਲੀਆਂ ਚਲਾ ਰਹੇ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਆ। ਪ੍ਰੈਸ ਫਰੀडम ਗਰੁੱਪਸ ਇਹਨਾਂ ਨੇ ਡਿਨਾਊਂਸ ਕੀਤਾ ਹੈ ਸਾਰਾ ਕੁਝ ਵੀ ਇਹ ਬਹੁਤ ਮਾੜੀ ਗੱਲ ਹੋਈ ਹੈਗੀ ਆ। ਅਰਕਨਸਾਸ ਨੂੰ ਯੂਐਸਏ ਦੇ ਵਿੱਚ ਇਹ ਜਰਨਲਿਸਟ ਬਿਲੋਂਗ ਕਰਦਾ ਸੀਗਾ। ਇੱਕ ਰੈਂਟੋਂਡੋ ਕੋਲੰਬੀਅਨ ਅਮਰੀਕਨ ਫੋਟੋਗ੍ਰਾਫਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਉਸਨੇ ਵੀ ਜਾਰੀ ਕੀਤੀ ਆ ਸ਼ੂਟਿੰਗ ਜਿਸ ਟਾਈਮ ਦੇ ਉੱਤੇ ਹੋਈ ਸੀ ਜਦੋਂ ਰੀਨੋਡ ਦੀ ਮੌਤ ਹੋਈ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਮੰਦਭਾਗੀ ਗੱਲ ਆ। ਆਮ ਲੋਕਾਂ ਦੇ ਨਾਲ ਜਿਹੜੇ ਇਸ ਨੂੰ ਕਵਰ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਅਤਿਆਚਾਰ ਆ ਇਹ ਚੱਲ ਰਿਹਾ ਆ, ਉਹਨਾਂ ਦੀਆਂ ਵੀ ਮੌਤਾਂ ਇਸ 'ਚ ਹੋ ਰਹੀਆਂ ਹੈਗੀਆਂ ਨੇ। ਉੱਧਰ ਅੱਜ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ ਰੂਸ ਨੇ ਚਾਈਨਾ ਤੋਂ ਸਹਾਇਤਾ ਮੰਗੀ ਆ। ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਸਾਨੂੰ ਮਿਲਟਰੀ ਤੇ ਇਕਨੋਮਿਕ ਅਸਿਸਟੈਂਸ ਜਿਹੜੀ ਉਹ ਦਿੱਤੀ ਜਾਵੇ। ਇਹਦਾ ਮਤਲਬ ਇਹ ਆ ਵੀ ਜਿਹੜੀਆਂ ਵੱਖ-ਵੱਖ ਸੈਂਕਸ਼ਨਸ ਰੂਸ ਦੇ ਉੱਤੇ ਲੱਗੀਆਂ ਆ ਉਸ ਦੇ ਨਾਲ ਅੰਦਰ ਕਿਤੇ ਉਹਨਾਂ ਦੇ ਪੇਚਕਸ ਹੋ ਰਹੇ ਨੇ। ਸਥਿਤੀ ਉਹਨਾਂ ਦੀ ਆਰਥਿਕ ਪੱਧਰ ਦੇ ਉੱਤੇ ਮਾੜੀ ਹੈਗੀ ਆ। ਰੂਸ ਨੇ ਹੁਣ ਚਾਈਨਾ ਨੂੰ ਮਿਲਟਰੀ ਸਪੋਰਟ ਜਿਹਦੇ ਵਿੱਚ ਡਰੋਨ ਜਿਹੜੀ ਆ ਉਹਨਾਂ ਦੀ ਮੰਗ ਕੀਤੀ ਹੈਗੀ ਆ। ਸੋ ਕਹਿੰਦੇ ਵੀ ਰਿਕੁਐਸਟ ਚੀਨ ਨੂੰ ਉਦੋਂ ਆਈ ਆ ਇਨਵੇਜਨ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ ਸੀ। ਇੱਕ ਜਿਹੜੇ ਯੂਐਸ ਦੇ ਅਧਿਕਾਰੀ ਨੇ ਯੂਐਸ ਅਧਿਕਾਰੀ ਹੀ ਜਿਹੜਾ ਇਹ ਇਸ ਦਾ ਖੁਲਾਸਾ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਜਿਹੜੇ ਚਾਈਨੀਜ਼ ਰਿਐਕਸ਼ਨ ਦੇ ਬਾਰੇ ਅਜੇ ਉਹਨਾਂ ਨੂੰ ਪਤਾ ਨਹੀਂ ਆ, ਪਰ ਅਜੇ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ। ਚਾਈਨੀਜ਼ ਤੇ ਰਸ਼ੀਅਨ ਗਵਰਨਮੈਂਟਸ ਦੋਨਾਂ ਨੇ ਪਬਲਿਕਲੀ ਇਸ ਰਿਕੁਐਸਟ ਦੇ ਬਾਰੇ ਨਾ ਕੀਤੀ ਆ, ਨਕਾਰਿਆ ਆ, ਪਰ ਅਮਰੀਕੀ ਅਧਿਕਾਰੀ ਇਸ ਚੀਜ਼ ਦਾ ਦਾਅਵਾ ਜਿਹੜਾ ਆ ਇਸ ਮੌਕੇ ਕਰ ਰਹੇ ਹੈਗੇ ਆ। ਚਾਈਨਾ ਨੇ ਜਿਹੜਾ ਆ ਇਹ ਤੇ ਕਿਹਾ ਵੀ ਜੋ ਹੋ ਰਿਹਾ ਆ ਮਾੜਾ ਆ, ਪਰ ਉਹਨਾਂ ਨੇ ਇਹ ਨਹੀਂ ਜਿਹੜਾ ਉਹ ਆਖਿਆ ਵੀ ਜੋ ਰੂਸ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਰਿਹਾ ਆ ਵੀ ਉਹ ਉਸਨੇ ਮਾੜਾ ਕੀਤਾ ਆ। ਉਹਨਾਂ ਨੇ ਇਨਫੈਕਟ ਸਵਾਲ ਘੁਮਾ ਕੇ ਅਮਰੀਕਾ ਦੇ ਉੱਤੇ ਹੀ ਜਿਹੜਾ ਉਹ ਸੁੱਟ ਦਿੱਤਾ ਸੀਗਾ ਵੀ ਕਿਉਂ ਜਿਹੜਾ ਆ ਨਾਟੋ ਦੇ ਵਿੱਚ ਯੂਕਰੇਨ ਨੂੰ ਲੈਣ ਦੀਆਂ ਗੱਲਾਂ ਆ ਉਹ ਕੀਤੀਆਂ ਜਾ ਰਹੀਆਂ ਸੀਗੀਆਂ। ਵੀ ਰੂਸ ਕਹਿੰਦਾ ਆ ਵੀ ਉਹਨਾਂ ਦੀ ਸਿਕਿਉਰਿਟੀ ਨੂੰ ਖਤਰਾ ਬਣਦਾ ਆ ਵੀ ਜੇ ਅਮਰੀਕਾ ਨਾਲ ਦੇ ਮੁਲਕ ਦੇ ਵਿੱਚ ਆਪਣਾ ਸਿਕਿਉਰਿਟੀ ਬੇਸ ਜਾਂ ਮਿਲਟਰੀ ਬੇਸ ਜੇ ਉਹ ਬਣਾਉਂਦਾ ਹੈਗਾ ਆ। ਸੋ ਹੁਣ ਆਪਸ ਦੇ ਵਿੱਚ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਹੋਈ ਹੋਵੇ, ਇਹ ਕੋਈ ਅਤਕਥਨੀ ਜਿਹੜੀ ਉਹ ਨਹੀਂ ਹੋ ਸਕਦੀ। ਪਰ ਕਹਿੰਦੇ ਵੀ ਸੈਂਕਸ਼ਨਸ ਦੇ ਨਾਲ ਯੂਕਰੇਨ ਦਾ ਚੰਗਾ ਖਾਸਾ ਧੂੰਆਂ ਜਿਹੜਾ ਆ ਉਹ ਇਸ ਟਾਈਮ ਨਿਕਲ ਰਿਹਾ ਹੈਗਾ ਆ। ਰਸ਼ੀਆ ਦਾ ਜਿਹੜਾ ਉਹ ਚੰਗਾ ਖਾਸਾ ਧੂੰਆਂ ਜਿਹੜਾ ਉਹ ਨਿਕਲ ਰਿਹਾ ਆ, ਇਸੇ ਲਈ ਉਹ ਚੀਨ ਦੇ ਮੂਹਰੇ ਫਰਿਆਦੀ ਬਣਿਆ ਆ। ਜੀ ਕੁਛ ਕੁ ਜੇ ਅਪਡੇਟ ਕਰਦੇ ਜਾਈਏ ਯੂਕਰੇਨ ਤੇ ਰਸ਼ੀਆ ਦੀ ਜੋ ਲੜਾਈ ਚੱਲ ਰਹੀ ਹੈਗੀ ਆ। ਐਕਚੁਅਲੀ ਲੜਾਈ ਤਾਂ ਨਹੀਂ, ਰਸ਼ੀਆ ਵਾਲਿਆਂ ਨੇ ਅਟੈਕ ਹੀ ਕੀਤਾ ਇੱਕ ਮੁਲਕ ਦੇ ਉੱਤੇ ਜਿਨ੍ਹਾਂ ਦੇ ਕੋਲ ਉਹਨਾਂ ਦੇ ਮੁਕਾਬਲੇ ਕੁਝ ਵੀ ਹਥਿਆਰ ਨਹੀਂ ਹੈਗੇ। 35 ਲੋਕ ਮਾਰੇ ਗਏ ਹੈਗੇ, 134 ਦੇ ਕਰੀਬ ਇੰਜਰਡ ਹੋਏ ਆ ਵੈਸਟਰਨ ਯੂਕਰੇਨ ਦੇ ਵਿੱਚ ਕੱਲ ਇੱਕ ਮਿਸਲ ਦੀ ਜੋ ਸਟ੍ਰਾਈਕ ਹੋਈ ਸੀਗੀ। ਪੋਲੈਂਡ ਪਾਰਟ ਹੈਗਾ ਨਾਟੋ ਦਾ ਤੇ ਵੈਸਟਰਨ ਮਿਲਟਰੀ ਅਲਾਈਅੰਸ ਦਾ, ਤੇ ਅਟੈਕ ਕਹਿੰਦੇ ਹੋਇਆ ਹੈਗਾ ਬਿਲਕੁਲ ਬਾਰਡਰ ਦੇ ਉੱਤੇ। ਤੇ ਰਸ਼ੀਆ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ ਵੀ ਚਾਈਨਾ ਤੋਂ ਹੈਲਪ ਮੰਗੀ ਹੈਗੀ ਆ, ਪਰ ਰਸ਼ੀਆ ਵਾਲੇ ਨਾ ਕਰ ਰਹੇ ਵੀ ਅਸੀਂ ਮੰਗੀ ਨਹੀਂ ਹੈਗੀ, ਤੇ ਚਾਈਨਾ ਵਾਲੇ ਵੀ ਡਿਨਾਈ ਕਰ ਰਹੇ ਆ ਵੀ ਇਦਾਂ ਦੀ ਕੋਈ ਰਿਪੋਰਟ ਨਹੀਂ, ਪਰ ਅੰਦਰ ਖਾਤੇ ਇਹਨਾਂ ਦੀ ਜਿਹੜੀ ਆ ਗੱਲਬਾਤ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਮੈਰੀਪੋਲ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਇਵੈਕੂਏਸ਼ਨ ਕੋਰੀਡੋਰ ਬਣਾਇਆ ਗਿਆ ਆ, ਉੱਥੋਂ ਦੇ ਮੇਅਰ ਕਹਿ ਰਹੇ ਆ ਵੀ ਇੱਥੋਂ ਦੀ ਨਿਕਲੋ, ਤੇ ਲੋਕ ਕਹਿੰਦੇ ਵੀ ਆਲਰੇਡੀ ਨਿਕਲਣਾ ਸ਼ੁਰੂ ਕਰ ਰਹੇ ਹੈਗੇ ਆ। ਸੋ ਇਸ ਦੇ ਵਿੱਚ ਇੱਕ ਇਲਾਕਾ ਇਸ ਕੋਰੀਡੋਰ ਦੇ ਵਿੱਚ ਇਹ ਅਜਿਹਾ ਆ ਜਿਹੜਾ ਰਸ਼ੀਆ ਦੇ ਪੂਰੇ ਕੰਟਰੋਲ ਦੇ ਵਿੱਚ ਆ। ਲੋਕ ਪ੍ਰੋਟੈਸਟ ਜਿਹੜੇ ਆ ਉੱਥੇ ਕਰ ਰਹੇ ਆ ਇਸ ਦੇ ਖਿਲਾਫ, ਤੇ ਇੱਕ ਰੂਸੀ ਫੌਜੀ ਨੇ ਉਹਨਾਂ ਲੋਕਾਂ ਦੇ ਸਿਰ ਦੇ ਉੱਤੋਂ ਦੀ ਜਿਹੜੀਆਂ ਆ ਗੋਲੀਆਂ ਚਲਾ ਦਿੱਤੀਆਂ। ਸੋ ਉਹ ਵੀ ਇੱਕ ਵੀਡੀਓ ਜਿਹੜੀ ਆ ਉਹ ਇਸ ਟਾਈਮ ਵਾਇਰਲ ਚੱਲ ਰਹੀ ਹੈਗੀ ਆ। ਕੀਵ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਵੀ ਹੁਣ ਪੂਰੀ ਤਰ੍ਹਾਂ ਹਮਲੇ ਜਿਹੜੇ ਉਹ ਹੋ ਰਹੇ ਆ। ਹੁਣ ਤੱਕ ਅਨੁਮਾਨਿਤ 2.8 ਮਿਲੀਅਨ ਲੋਕ ਯੂਕਰੇਨ ਨੂੰ ਛੱਡ ਕੇ ਜਾ
ਚੁੱਕੇ ਨੇ। ਸੋ ਚੌਥੇ ਰਾਊਂਡ ਦੀ ਜਿਹੜੀ ਆ ਗੇਟ ਦੀ ਗੱਲਬਾਤ ਆ ਉਹ ਆਪਸ ਦੇ ਵਿੱਚ ਚੱਲੀ ਆ, ਪਰ ਕਹਿੰਦੇ ਵੀ ਟੈਕਨੀਕਲ ਕਾਰਨਾਂ ਕਰਕੇ ਉਸ ਦੇ ਉੱਤੇ ਵਿਰਾਮ ਜਿਹੜਾ ਆ ਉਹ ਲੱਗ ਗਿਆ ਤੇ ਹੁਣ ਮੰਗਲਵਾਰ ਨੂੰ ਜਿਹੜੀ ਆ ਇਹ ਗੱਲਬਾਤ ਮੁੜ ਦੁਬਾਰਾ ਸ਼ੁਰੂ ਹੋਵੇਗੀ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਸਭ ਤੋਂ ਵੱਧ ਜਿਹੜੇ ਲੋਕ ਛੱਡ ਕੇ ਗਏ ਨੇ ਯੂਕਰੇਨ ਨੂੰ, ਉਹ ਪੋਲੈਂਡ ਨੇ ਜਿਹੜੇ ਹੁਣ ਤੱਕ ਰੱਖੇ ਨੇ। ਤਕਰੀਬਨ 1.7 ਮਿਲੀਅਨ ਲੋਕ ਉਧਰ ਨੂੰ ਗਏ ਨੇ। 2 ਲੱਖ ਤੋਂ ਵੱਧ ਸਲੋਵਾਕੀਆ 'ਚ, 2.5 ਲੱਖ ਤੋਂ ਵੱਧ ਹੰਗਰੀ 'ਚ, ਰੋਮਾਨੀਆ 'ਚ 85,000, ਮਾਲਡੋਵਾ 'ਚ 1,07,000, ਰਸ਼ੀਆ ਦੇ ਵਿੱਚ ਵੀ 1,31,000 ਲੋਕ ਉਧਰ ਨੂੰ ਜਿਹੜੇ ਉਹ ਗਏ ਨੇ ਤੇ 1000 ਕੁ ਲੋਕ ਜਿਹੜੇ ਬੈਲਾਰੂਸ ਦੇ ਵਿੱਚ ਗਏ ਨੇ। ਹੁਣ ਮਲਡੋਵਾ, ਜਾਰਜੀਆ, ਰੋਮਾਨੀਆ ਇੱਦਾਂ ਦੇ ਮੁਲਕਾਂ ਨੂੰ ਹੋਰ ਆਪਣਾ ਡਰ ਲੱਗਾ ਆ ਵੀ ਜੇ ਯੂਕਰੇਨ ਦੇ ਉੱਤੇ ਕਿਤੇ ਹਮਲੇ ਦੇ ਵਿੱਚ ਰੂਸ ਕਾਮਯਾਬ ਰਹਿੰਦਾ ਆ ਤੇ ਅਗਲਾ ਨੰਬਰ ਕਿਤੇ ਸਾਡਾ ਜਿਹੜਾ ਆ ਉਹ ਨਾ ਲੱਗ ਜਾਵੇ। 4 ਮਹੀਨੇ ਹੋ ਗਏ ਆ ਲੜਾਈ ਸ਼ੁਰੂ ਹੋਈ ਨੂੰ, ਰਸ਼ੀਆ ਨੇ ਜਦੋਂ ਤੋਂ ਇਨਵੇਜਨ ਕੀਤੀ ਹੈ ਯੂਕਰੇਨ ਦੇ ਵਿੱਚ। ਹੁਣ ਇਹ ਇੱਕ ਇੰਟਰਨੈਸ਼ਨਲ ਇਸ਼ੂ ਬਣ ਗਿਆ ਆ, ਜਿਹਦੇ ਬਾਬਤ ਦੁਨੀਆ ਦੇ ਹੋਰ ਮੁਲਕਾਂ ਨੂੰ ਡਿਸਾਈਡ ਕਰਨਾ ਪੈਣਾ ਆ ਵੀ ਉਹ ਰਸ਼ੀਆ ਦੇ ਨਾਲ ਆ ਜਾਂ ਰਸ਼ੀਆ ਦੇ ਅਗੇਂਸਟ ਹੈਗੇ ਆ। ਸੋ ਚਾਈਨਾ ਇੱਕ ਤਰ੍ਹਾਂ ਨਾਲ ਨਿਊਟਰਲ ਪਾਰਟੀ ਰਹਿਣਾ ਚਾਹੁੰਦਾ ਆ, ਕਿਉਂਕਿ ਚਾਈਨਾ ਨੂੰ ਵੀ ਪਤਾ ਆ ਵੀ ਜੇ ਅਸੀਂ ਰਸ਼ੀਆ ਦੀ ਸਪੋਰਟ ਕੀਤੀ ਤੇ ਸੈਂਕਸ਼ਨਸ ਉਹ ਚਾਈਨਾ ਦੇ ਉੱਤੇ ਵੀ ਲੱਗ ਜਾਣੀਆਂ ਹੈਗੀਆਂ। ਸੋ ਉਸੇ ਹੀ ਸੰਬੰਧ ਦੇ ਵਿੱਚ USA ਦੇ ਟੌਪ ਦੇ ਆਫੀਸ਼ੀਅਲ ਤੇ ਚਾਈਨਾ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ, ਉਹਨਾਂ ਨੇ ਇੱਕ ਹਾਈ ਸਟੇਕ ਮੀਟਿੰਗ ਕਹਿੰਦੇ ਕੀਤੀ ਹੈਗੀ ਆ ਰੋਮ ਦੇ ਵਿੱਚ। ਸੋ US ਤੋਂ ਜੇਕ ਸੁਲੀਵਾਨ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ US ਦੇ ਨੈਸ਼ਨਲ, ਤੇ ਚਾਈਨੀਜ਼ ਡਿਪਲੋਮੈਟ ਜੈਂਗ ਜੀਚੀ, ਉਹ ਰੋਮ ਦੇ ਵਿੱਚ ਹੈ। ਉਹ ਰੋਮ ਦੇ ਵਿੱਚ ਇਹਨਾਂ ਨੇ ਮੀਟਿੰਗ ਕੀਤੀ ਹੈਗੀ ਆ ਡਿਟੇਲ ਦੇ ਵਿੱਚ ਇਸ ਰਸ਼ੀਆ ਦਾ ਜੋ ਰਸ਼ੀਆ ਨੇ ਅਟੈਕ ਕੀਤਾ ਯੂਕਰੇਨ ਦੇ ਉੱਪਰ। ਸੋ ਚਾਈਨਾ ਵਾਲੇ ਡਿਨਾਈ ਕਰ ਰਹੇ ਵੀ ਅਸੀਂ ਰਸ਼ੀਆ ਦੀ ਸਪੋਰਟ ਨਹੀਂ ਕਰ ਰਹੇ, ਰਸ਼ੀਆ ਵਾਲੇ ਵੀ ਮੰਗ ਰਹੇ ਸੀ, ਉਹ ਡਿਨਾਈ ਕਰ ਰਹੇ ਆ। ਸੋ ਅਲਟੀਮੇਟਲੀ ਇੱਕ ਤਰ੍ਹਾਂ ਨਾਲ ਕਹਿੰਦੇ ਇਹ ਮੀਟਿੰਗ ਦਾ ਸਿੱਟਾ ਵੀ ਇਹੀ ਆ ਵੀ ਚਾਈਨਾ ਨੂੰ ਵੀ ਦੱਸਣ ਲਈ ਇਹ ਮੀਟਿੰਗ ਕੀਤੀ ਗਈ ਹੈ ਵੀ ਭਾਈ ਜੇ ਤੁਸੀਂ ਰਸ਼ੀਆ ਦੀ ਸਪੋਰਟ ਕੀਤੀ ਤੇ ਸੈਂਕਸ਼ਨਸ ਤੁਹਾਡੇ ਉੱਤੇ ਵੀ ਲੱਗ ਜਾਣੀਆਂ ਆ। ਸੋ ਆਪਾਂ ਦੇਖਿਆ ਆ ਵੀ ਰਸ਼ੀਆ ਦਾ ਰੂਬਲ ਜੋ ਉੱਥੇ ਦੀ ਕਰੰਸੀ ਆ ਉਹਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੋਇਆ ਆ। ਸੋ ਜੇ ਚਾਈਨਾ ਵੀ ਇਸ ਤਰ੍ਹਾਂ ਕਰਦਾ ਹੈ ਤੇ ਉਹਦੇ ਉੱਤੇ ਵੀ ਚਾਈਨਾ ਦੀ ਇਕਨੋਮੀ ਤੇ ਅੱਗੇ ਬਹੁਤ ਬੁਰਾ ਅਸਰ ਪਿਆ ਹੈ 2 ਸਾਲਾਂ ਦੇ ਵਿੱਚ, ਤੇ ਬਹੁਤ ਵੱਡਾ ਅਸਰ ਪੈ ਸਕਦਾ ਜੇ ਚਾਈਨਾ ਦੇ ਉੱਤੇ ਵੀ ਸੈਂਕਸ਼ਨਸ ਲਾਈਆਂ ਗਈਆਂ, ਤੇ ਪੂਰੀ ਦੁਨੀਆ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਆਉਣ ਵਾਲੇ ਦਿਨਾਂ ਜਾਂ ਮਹੀਨਿਆਂ ਦੇ ਵਿੱਚ। ਜੇ ਇਸ ਤਰ੍ਹਾਂ ਹੁੰਦਾ ਆ ਤੇ ਮਹਿੰਗਾਈ ਜਿੰਨੀ ਜ਼ਿਆਦਾ ਆ ਇਹ ਹੋਰ ਵੀ ਬਹੁਤ ਵੱਧ ਸਕਦੀ ਹੈਗੀ ਆ। ਜੀ ਬਿਲਕੁਲ, ਸੈਂਕਸ਼ਨਾਂ ਤੇ ਡਰ ਤੋਂ ਹੀ ਜਿਹੜਾ ਆ ਇੰਡੀਆ ਨੇ $700 ਮਿਲੀਅਨ ਤੋਂ ਵੱਧ ਦੀ ਲਾਗਤ ਦਾ ਜਿਹੜਾ ਮਿਲਟਰੀ ਕੰਟਰੈਕਟ ਰੂਸ ਨਾਲ ਕੀਤਾ ਸੀ ਉਸ ਨੂੰ ਰੱਦ ਕਰ ਦਿੱਤਾ ਸੀਗਾ। ਸੋ ਹੁਣ ਬਹੁਤ ਸਾਰੇ ਹੋਰ ਮੁਲਕ ਆ ਉਹ ਵੀ ਫੂਕ ਕੇ ਕਦਮ ਜਿਹੜੇ ਉਹ ਰੱਖਣਗੇ ਵੀ ਰੂਸ ਦੇ ਨਾਲ ਕਿੱਦਾਂ ਦਾ ਕੋਈ ਸਮਝੌਤਾ ਜਾਂ ਕਿੱਦਾਂ ਦਾ ਜਿਹੜਾ ਆ ਉਹ ਰੁਖ ਰੱਖਿਆ ਜਾਵੇ। ਸੋ 4 ਮਹੀਨੇ ਪਹਿਲਾਂ ਉਹਨਾਂ ਨੇ ਆਪਣਾ ਫੌਜੀ ਜਮਾਵੜਾ ਸ਼ੁਰੂ ਕੀਤਾ ਸੀ। ਅਸਲ 'ਚ ਜਿਹੜੀ ਇਨਵੇਜਨ ਉਹਨਾਂ ਨੇ 24 ਫਰਵਰੀ 2022 ਨੂੰ ਜਿਹੜੀ ਉਹ ਸ਼ੁਰੂ ਕੀਤੀ ਸੀ। 3 ਹਫ਼ਤੇ ਜਿਹੜੇ ਉਹ ਅਜੇ ਨਹੀਂ ਹੋਏ, 2.5 ਹਫ਼ਤੇ ਹੁਣ ਤੱਕ ਜਿਹੜੇ ਉਹ ਹੋ ਚੁੱਕੇ ਨੇ। ਸੋ ਇਹ ਜਿਹੜੀ ਲੇਟੈਸਟ ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ, ਅਗਲੀਆਂ ਹੁਣ ਕੁਛ ਅਮਰੀਕਾ ਦੀਆਂ ਖਬਰਾਂ ਦੇ ਉੱਤੇ ਵੀ ਜੇ ਝਾਤਖੋਰੀ ਕਰਦੇ ਜਾਈਏ, ਨਿਊਯਾਰਕ ਸਿਟੀ ਦੇ ਵਿੱਚ ਇੱਕ ਹੋਮਲੈਸ ਕਿਲਰ ਆ, ਉਸ ਨੇ ਲਾ ਇਨਫੋਰਸਮੈਂਟ ਦੀ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਆ। ਕਹਿੰਦੇ ਵੀ ਬਹੁਤ ਵੱਡੀ ਮੈਸਿਵ ਮੈਨ ਹੰਟ ਆ ਇਸ ਕਥਿਤ ਅਪਰਾਧੀ ਦੇ ਲਈ ਚੱਲ ਰਹੀ ਹੈਗੀ ਆ। 2 ਸ਼ਹਿਰਾਂ ਦੇ ਵਿੱਚ 5 ਸ਼ੂਟਿੰਗਸ ਜਿਹੜੀਆਂ ਇਸਨੇ ਕੀਤੀਆਂ ਆ ਤੇ ਕਹਿੰਦੇ ਇਹ ਮੰਨਿਆ ਜਾ ਰਿਹਾ ਹੈ ਵੀ ਇਹ ਕਨੈਕਟਡ ਹੋ ਸਕਦੀਆਂ ਨੇ। ਸੋ ਲਾ ਇਨਫੋਰਸਮੈਂਟ ਨੇ ਵੱਡੇ ਪੱਧਰ ਦੇ ਉੱਤੇ ਇਸ ਨੂੰ ਫੜਨ ਦੇ ਲਈ ਜਿਹੜੀ ਆ ਉਹਨਾਂ ਨੇ ਆਪਣੀ ਕਹਿ ਲਓ ਵੀ ਫੋਰਸ ਆ ਉਸ ਨੂੰ ਤੈਨਾਤ ਕੀਤਾ ਹੈ। ਵਾਸ਼ਿੰਗਟਨ DC ਮੈਟਰੋਪੋਲੀਟਨ ਡਿਪਾਰਟਮੈਂਟ ਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ, ਉਹ ਫੈਡਰਲ ਅਥਾਰਟੀਜ਼ ਦੇ ਨਾਲ ਮਿਲ ਕੇ, ਜਿਸ 'ਚ ATF ਵੀ ਜਿਹੜੀ ਸ਼ਾਮਲ ਹੈਗੀ ਆ, ਉਹ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਨਿਊਯਾਰਕ ਸਿਟੀ ਦੇ ਵਿੱਚ ਲੇਟੈਸਟ ਸ਼ੂਟਿੰਗ ਹੋਈ ਸੀ ਮਾਰਚ 12 ਨੂੰ। ਕਹਿੰਦੇ ਵੀ ਸਵੇਰ ਦੇ ਜਿਹੜੇ ਆ ਉਹ ਆਵਰਸ ਦੇ ਵਿੱਚ ਜਦ ਇੱਕ ਹੋਮਲੈਸ ਬੰਦਾ ਜਿਹੜਾ ਸਟਰੀਟ ਦੇ ਉੱਤੇ ਸੌ ਰਿਹਾ ਸੀਗਾ, ਉਸ ਨੂੰ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਗਈ ਸੀ। ਇੱਕ ਮਰਦ ਦੇ ਜਿਹੜਾ ਆ ਉਹ ਦੁਬਾਰਾ ਮੇਲ ਸਸਪੈਕਟ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਇਹ ਇੱਕ
ਮਾੜੀ ਜਿਹੜੀ ਗੱਲ ਆ ਚੱਲ ਰਹੀ ਆ। ਕਹਿੰਦੇ ਵੀ ਇਹ ਜਿਹੜੀਆਂ ਸ਼ੂਟਿੰਗਸ ਆ 3 ਮਾਰਚ ਤੋਂ ਤਕਰੀਬਨ ਜਿਹੜੀਆਂ ਉਹ ਸ਼ੁਰੂ ਹੋਈਆਂ ਆ। ਵਾਸ਼ਿੰਗਟਨ DC ਦੇ ਵਿੱਚ ਵੀ ਜਿਹੜੀ ਆ ਉਹਨਾਂ ਨੇ ਇਸ ਨੂੰ ਦੇਖਿਆ ਸੀਗਾ। ਸੋ ਹੁਣ ਤੱਕ ਜਿਹੜੀਆਂ ਜਿਹੜੀਆਂ 5 ਜਿਹੜੀਆਂ ਹੋਮਲੈਸ ਲੋਕਾਂ ਦੇ ਉੱਤੇ ਗੋਲੀਆਂ ਇਹ ਚਲਾਈਆਂ ਗਈਆਂ ਤੇ ਉਸ ਅਪਰਾਧੀ ਨੂੰ ਫੜਨ ਦੀਆਂ ਜਿਹੜੀਆਂ ਕਵਾਇਦ ਆ ਉਹ ਚੱਲ ਜੀ ਰਹੀਆਂ। ਸੋ 3 ਏਜੰਸੀਜ਼ ਇਹਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ। ATF ਦੇ ਡਾਇਰੈਕਟਰ ਮਾਰਵਨ ਰਿਚਰਡਸਨ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਹੈ ਵੀ ਵਾਸ਼ਿੰਗਟਨ ਨਿਊਯਾਰਕ ਸਿਟੀ ਦੇ ਫੀਲਡ ਆਫਿਸਰਸ ਇਹਦੇ ਉੱਤੇ ਕੰਮ ਕਰ ਰਹੇ ਹੈਗੇ ਆ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਕਿਉਂਕਿ ਇੱਕ ਸ਼ੂਟਿੰਗ ਵਾਸ਼ਿੰਗਟਨ DC ਦੇ ਵਿੱਚ ਵੀ ਵਾਪਰੀ ਸੀਗੀ। ਸੋ ਇਹ ਬੰਦਾ ਜਿਹੜਾ ਆ ਹੋਮਲੈਸ ਲੋਕਾਂ ਨੂੰ ਮਾਰ ਰਿਹਾ। ਸੋ ਉਹਨੂੰ ਲੱਭਣ ਦੀ ਜਿਹੜੀ ਆ ਹੁਣ ਸਾਰੀਆਂ ਇਹ ਏਜੰਸੀਜ਼ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਜੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਟਰੀਟ ਰੇਸਿੰਗ ਹੁੰਦੀ ਹੈਗੀ ਆ। ਕੀ ਕਰਦੇ ਆ ਵੀ ਬਹੁਤ ਕਮਲੇ ਕਿਸਮ ਦੇ ਲੋਕ ਉਹ ਇਕੱਠੇ ਹੋ ਕੇ ਕਿਸੇ ਚੌਂਕ ਦੇ ਵਿੱਚ ਕਾਰਾਂ ਜਿਹੜੀਆਂ ਆ ਉਹ ਸਪੀਡ ਦੇ ਨਾਲ ਘੁਮਾਉਂਦੇ, ਜਿਹਦੇ ਨਾਲ ਆਮ ਲੋਕਾਂ ਦੇ ਕਿਸੇ ਦੇ ਸੱਟ ਲੱਗ ਸਕਦੀ, ਖੁਦ ਵੀ ਉਹਨਾਂ ਦੇ ਸੱਟ ਲੱਗ ਸਕਦੀ ਆ। ਬੇਕਰਸਫੀਲਡ ਏਰੀਆ ਦੇ ਵਿੱਚ ਇਹ ਪਿਛਲੇ ਕਈ ਮਹੀਨਿਆਂ ਤੋਂ ਵਾਪਰ ਰਿਹਾ ਆ। ਸੋ ਪਿਛਲੇ ਵੀਕਐਂਡ ਦੇ ਦੌਰਾਨ ਬੇਕਰਸਫੀਲਡ ਦੇ ਵਿੱਚ ਇੱਕ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਵੱਲੋਂ ਸਟਰੀਟ ਰੇਸਿੰਗ ਐਨਫੋਰਸਮੈਂਟ ਆਪਰੇਸ਼ਨ ਕੀਤਾ ਗਿਆ, ਜੋ ਕਿ ਇਲੀਗਲ ਸਟਰੀਟ ਰੇਸਿੰਗ ਲੋਕ ਕਰਦੇ ਆ, ਜਿਹਦੇ ਵਿੱਚ 10 ਜਾਣਿਆਂ ਨੂੰ ਅਰੈਸਟ ਕੀਤਾ ਗਿਆ। 18 ਕਾਰਾਂ ਇੰਪਾਊਂਡ ਕੀਤੀਆਂ ਗਈਆਂ, 60 ਤੋਂ ਵੱਧ ਸਾਈਟੇਸ਼ਨਸ ਦਿੱਤੀਆਂ ਗਈਆਂ। 6:30 ਵਜੇ ਸ਼ਾਮ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਆਫੀਸਰਸ ਨੇ ਇਹ ਕਿਹਾ ਆ ਵੀ ਅਸੀਂ ਇਹ ਆਪਰੇਸ਼ਨ ਕੀਤਾ ਜ਼ੀਰੋ ਟੋਲਰੈਂਸ ਇਨਫੋਰਸਮੈਂਟ ਆਪਰੇਸ਼ਨ। ਇਹ ਜੇ ਸਪੈਸ਼ਲੀ ਟਾਰਗੇਟ ਕਰ ਰਿਹਾ ਹੈਗਾ ਸਟਰੀਟ ਰੇਸਿੰਗ ਨੂੰ, ਤਾਂ ਕਿ ਕਿਸੇ ਦੇ ਸੱਟ ਨਾ ਲੱਗ ਸਕੇ। 65 ਸਾਈਟੇਸ਼ਨਸ ਹੋਈਆਂ, 18 ਵਹੀਕਲਸ ਇੰਪਾਊਂਡ ਹੋਈਆਂ, 7 ਜਾਣਿਆਂ ਨੂੰ ਡਰੰਕ ਡਰਾਈਵਿੰਗ ਦੀ ਟਿਕਟ ਦਿੱਤੀ ਗਈ ਤੇ ਅਰੈਸਟ ਕੀਤਾ ਗਿਆ। 2 ਰੈਕਲੈਸ ਡਰਾਈਵਿੰਗ ਚ ਅਰੈਸਟ ਕੀਤੇ ਗਏ, ਇੱਕ ਦੇ ਆਊਟਸਟੈਂਡਿੰਗ ਵਾਰੰਟ ਇਸ਼ੂ ਕੀਤੇ ਗਏ ਹੈਗੇ। ਸੋ ਇਹ ਜਿਹੜੀ ਬਹੁਤ ਵੱਡੀ ਇਸ਼ੂ ਆ, ਇਹ ਕੱਲਾ ਬੇਕਰਸਫੀਲਡ ਨਹੀਂ, ਇੱਥੇ ਓਕਲੈਂਡ, ਸੈਨ ਫਰਾਂਸਿਸਕੋ, ਬਹੁਤ ਸ਼ਹਿਰਾਂ ਦੇ ਵਿੱਚ ਇਹ ਕੁਝ ਵਾਪਰ ਰਿਹਾ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਮਾੜੀ ਖਬਰ ਆ ਰਹੀ ਆ ਸ਼ਿਕਾਗੋ ਦੇ ਵਿੱਚ। ਉੱਥੇ ਤਾਂ ਚਲੋ ਆਪਾਂ ਇਹ ਜਾਣਦੇ ਹਾਂ ਵੀ ਅਕਸਰ ਉੱਥੇ ਗੋਲੀਕਾਂਡ ਰੋਜ਼ਾਨਾ ਹੀ ਜਿਹੜੇ ਉੱਥੇ ਰਹਿੰਦੇ ਆ, ਪਰ ਇੱਕ 3 ਸਾਲ ਦੇ ਬੱਚੇ ਦੇ ਕੋਲੋਂ ਕਹਿੰਦੇ ਐਕਸੀਡੈਂਟਲੀ ਗੋਲੀ ਚੱਲ ਗਈ, ਜਿਸ ਕਰਕੇ ਉਸਦੀ ਆਪਣੀ ਹੀ ਮਾਂ ਆ ਉਸਦੀ ਜਿਹੜੀ ਉਹ ਮੌਤ ਹੋ ਗਈ। ਇੱਕ ਸ਼ਿਕਾਗੋ ਦੇ ਸਬਰਬ ਕਾਰ ਪਾਰਕ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਪਰਿਵਾਰ ਕਹਿੰਦੇ ਆ ਗੱਡੀ ਦੇ ਵਿੱਚ ਹੀ ਬੈਠਾ ਸੀਗਾ ਜਦ ਉਸ ਬੱਚੇ ਦੇ ਹੱਥ ਦੇ ਵਿੱਚ ਵੈਪਨ ਜੋ ਉਸਦੇ ਪਿਓ ਦੀ ਸੀਗੀ ਉਸਦੇ ਹੱਥ ਦੇ ਵਿੱਚ ਆ ਗਈ ਤੇ ਉਸਨੇ ਉਹ ਗੋਲੀ ਚਲਾ ਦਿੱਤੀ ਤੇ ਉਸ ਦੀ ਮਾਂ ਜਿਹੜੀ ਉਸਦੀ ਮੌਤ ਹੋ ਗਈ ਹੈਗੀ ਆ। ਸੋ ਕਹਿੰਦੇ ਵੀ ਇਹ ਚੀਜ਼ਾਂ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਵੀ ਨਿਆਣਿਆਂ ਦੇ ਹੱਥ ਇੱਦਾਂ ਦੇ ਫਾਇਰ ਆਰਮਸ ਆ ਉਹ ਨਾ ਆਉਣ। ਸੋ ਰਿਸਪੋਂਸੀਬਲ ਜਿਹੜੇ ਗਨ ਓਨਰਸ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਆ, ਪਰ ਅਣਗਹਿਲੀਆਂ ਇਸ ਬਾਬਤ ਜਿਹੜੀਆਂ ਉਹ ਨਾ ਵਾਪਰਨ, ਇਸ ਦੇ ਲਈ ਜ਼ਿਆਦਾ ਧਿਆਨ ਸੇਫਟੀ ਦਾ ਪ੍ਰੀਕਾਸ਼ਨਸ ਆ ਉਹ ਲੈਣ ਦੀ ਜ਼ਰੂਰਤ ਹੈਗੀ ਆ। ਹੁਣ ਦੇਖੋ ਅਜਿਹੀਆਂ ਜਦੋਂ ਵੀ ਹਰਜੋਤ ਸਿੰਘ ਜੀ ਖਬਰਾਂ ਆਉਂਦੀਆਂ ਆ, ਹਮੇਸ਼ਾ ਗਨ ਕੰਟਰੋਲ ਉਸਦਾ ਜਿਹੜਾ ਉਹ ਰੌਲਾ ਆਪਾਂ ਨੂੰ ਸੁਣਨ ਨੂੰ ਮਿਲਦਾ ਰਹਿੰਦਾ ਆ, ਪਰ ਇਵੈਂਚੁਅਲੀ ਇਸ ਬੀਬੀ ਦੀ ਜਿਹੜੀ ਆ ਉਹ ਮੌਤ ਹੋ ਗਈ। ਜੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਬਹੁਤ ਹੀ ਮਾੜੀ ਖਬਰ ਆ ਕਿ 5 ਪੰਜਾਬੀ ਨੌਜਵਾਨ ਸਟੂਡੈਂਟਸ ਉਹਨਾਂ ਦੀ ਮੌਤ ਹੋ ਗਈ ਜਦੋਂ ਉਹਨਾਂ ਦੀ ਇੱਕ ਵੈਨ ਜਿਹਦੇ ਵਿੱਚ ਉਹ ਟਰੈਵਲ ਕਰ ਰਹੇ ਸੀ, ਕਮਰਸ਼ੀਅਲ ਟਰੱਕ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਦੇ ਨਾਲ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਓਨਟਾਰੀਓ ਦੇ ਲਾਗੇ ਇਹ ਜਿਹੜੀ ਵੈਨ ਆ ਜਿਹਦੇ ਵਿੱਚ 5 ਪੰਜਾਬੀ ਮੂਲ ਦੇ ਨੌਜਵਾਨ ਸੀਗੇ, ਇਹਨਾਂ ਚੋਂ ਇੱਕ ਲੇਡੀ ਵੀ ਸੀਗੀ, ਤੇ ਓਨਟਾਰੀਓ ਦੇ ਹਾਈਵੇ 401 ਦੇ ਉੱਤੇ ਬੈਲੇਵਲ ਇੱਕ ਟਾਊਨ ਆ ਜਿੱਥੇ ਐਕਸੀਡੈਂਟ ਹੋਇਆ ਤੇ ਬਹੁਤ ਹੀ ਖਤਰਨਾਕ ਐਕਸੀਡੈਂਟ ਸੀ ਜਿਹਦੇ ਵਿੱਚ 5 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਵਿੰਦਰ ਸਿੰਘ 21 ਸਾਲ, ਕਰਨਪਾਲ ਸਿੰਘ 22 ਸਾਲ, ਮੋਹਿਤ ਚੌਹਾਨ 23 ਸਾਲ, ਪਵਨ ਕੁਮਾਰ 23 ਸਾਲ, ਹਰਪ੍ਰੀਤ ਸਿੰਘ 24 ਸਾਲ।
ਇਹ ਸ਼ਨਿਚਰਵਾਰ 3:45 ਤੇ ਸਵੇਰੇ ਐਕਸੀਡੈਂਟ ਹੋਇਆ। ਪੈਸੰਜਰ ਵੈਨ ਦੇ ਵਿੱਚ ਇਹ ਜਾ ਰਹੇ ਸੀ ਜਦੋਂ ਕਮਰਸ਼ੀਅਲ ਟਰੱਕ ਦੇ ਨਾਲ ਐਕਸੀਡੈਂਟ ਹੋਇਆ। ਕਮਰਸ਼ੀਅਲ ਟਰੱਕ ਡਰਾਈਵਰ ਬਚ ਗਿਆ, ਉਹਦੇ ਕਿਸੇ ਤਰ੍ਹਾਂ ਦੀਆਂ ਸੱਟਾਂ ਨਹੀਂ ਹੋਈਆਂ ਤੇ ਸਾਰੇ ਦੇ ਸਾਰੇ ਸਟੂਡੈਂਟ ਜੋ ਪੰਜਾਬ ਤੋਂ ਇੱਥੇ ਪੜ੍ਹਨ ਆਏ ਹੋਏ ਸੀ, ਕਹਿੰਦੇ ਵੀ ਜਿਹੜਾ ਖਰਾਬ ਮੌਸਮ ਆ ਉਹ ਇੱਕ ਕਾਰਨ ਹੋ ਸਕਦਾ ਹੈ ਜਿਹਦੇ ਕਰਕੇ ਐਕਸੀਡੈਂਟ ਹੋਇਆ। ਬਹੁਤ ਹੀ ਮਾੜੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ, ਕਹਿੰਦੇ ਵੀ ਪਿਛਲੇ 11 ਦੇ ਕਰੀਬ ਮੌਤਾਂ ਹੋ ਚੁੱਕੀਆਂ ਪੰਜਾਬੀ ਸਟੂਡੈਂਟ ਦੀਆਂ ਕੁਛ 2 ਹਫ਼ਤਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਜੀ। ਜੀ ਦੇਖੋ, ਬਹੁਤ ਮਾੜੀ ਗੱਲ ਜਿਹੜੀ ਇਹ ਵਾਪਰ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਮੋਕ੍ਰੇਟਸ ਦੇ ਲਈ ਇਹ ਜੇ ਨਵੀਂ ਇੱਕ ਪੋਲ ਆਈ ਆ, ਉਹ ਕਾਫੀ ਚਿੰਤਾ ਦਾ ਵਿਸ਼ਾ ਹੈ ਤੇ ਅੱਖ ਖੋਲਣ ਵਾਲੀ ਗੱਲ ਵੀ ਉਹਨਾਂ ਦੇ ਲਈ ਜ਼ਰੂਰ ਰਹਿ ਸਕਦੀ ਆ। ਨਵੀਂ ਪੋਲ ਇਹ ਕਨਫਰਮ ਕਰਦੀ ਆ ਵੀ ਜਿਹੜੀਆਂ ਡੈਮੋਕ੍ਰੇਟਸ ਦੀਆਂ ਲੈਫਟ ਲੀਨਿੰਗ ਪਾਲਿਸੀਜ਼ ਆ, ਦੇ ਆਰ ਆਊਟ ਆਫ ਟੱਚ। ਸੋ ਇਹ ਜਿਹੜੀ ਨਵੀਂ ਪੋਲ ਦੇ ਵਿੱਚ ਮੈਜੋਰਟੀ ਜਿਹੜੇ ਵੋਟਰਸ ਆ 54%, ਜਿਨ੍ਹਾਂ ਦੇ ਵਿੱਚ ਇੰਡੀਪੈਂਡੈਂਟਸ ਵੀ ਮੌਜੂਦ ਸੀਗੇ, ਉਹ ਮੰਨਦੇ ਆ ਐਕਸਪੈਸਿਫਿਕਲੀ, ਜਿਹੜੇ ਉਹ ਕਹਿੰਦੇ ਆ ਵੀ ਉਹ ਚਾਹੁੰਦੇ ਆ ਵੀ ਜਿਹੜਾ ਬਾਈਡਨ ਤੇ ਡੈਮੋਕ੍ਰੇਟਸ ਆ, ਦੇ ਨੀਡ ਟੂ ਮੂਵ ਕਲੋਜ਼ਰ ਟੂ ਸੈਂਟਰ, ਮੋਡਰੇਸ਼ਨ ਦੇ ਵੱਲ ਨੂੰ ਜਿਹੜਾ ਉਹ ਆਉਣਾ ਚਾਹੁੰਦੇ ਆ। 18% ਲੋਕ ਇਹਨਾਂ ਲਿਬਰਲ ਪਾਲਿਸੀਜ਼ ਦੇ ਹੱਕ ਦੇ ਵਿੱਚ ਉਹ ਸੀਗੇ, ਤੇ 13% ਜਿਹੜੇ ਆ ਪੋਲੀਟੀਕਲੀ ਸੀਗੇ। 61% ਐਗਰੀ ਕਰਦੇ ਨੇ ਵੀ ਬਾਈਡਨ ਤੇ ਡੈਮੋਕ੍ਰੇਟਸ ਆ, ਦੇ ਆਰ ਆਊਟ ਆਫ ਟੱਚ ਵਿਦ ਹਾਰਡ ਵਰਕਿੰਗ ਅਮਰੀਕਨਸ। ਇਹ ਜਿਹੜੀ ਨਵੀਂ ਪੋਲ ਕੀਤੀ ਗਈ ਹੈਗੀ ਆ ਸ਼ੋਨ ਕੂਪਰਮੈਨ ਰਿਸਰਚ ਦੇ ਦੁਆਰਾ। ਸੋ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਇਦਾਂ ਦੀਆਂ ਬਹੁਤ ਸਾਰੀਆਂ ਪੋਲਸ ਆ, ਉਹ ਹੁਣ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੁਣ ਆਉਣੀਆਂ ਨੇ ਹੁਣ। ਸੋ ਇਹ ਕਿਤੇ ਨਾ ਕਿਤੇ ਅੱਖ ਖੋਲਣ ਵਾਲੀ ਜਿਹੜੀ ਗੱਲ ਇਹਨਾਂ ਦੇ ਲਈ ਰਹੂਗੀ ਵੀ ਹਰ ਇੱਕ ਥਾਂ ਦੇ ਉੱਤੇ ਜਿਹੜੀ ਉਹ ਪਾਲਿਸੀ ਆ ਉਹ ਨਹੀਂ ਚੱਲਦੀ। ਜਿਹੜੀ ਪਾਲਿਸੀ ਤੁਸੀਂ ਸੈਨ ਫਰਾਂਸਿਸਕੋ ਦੇ ਵਿੱਚ ਸੋਚ ਰਹੇ ਆ, ਉਹ ਸੇਮ ਫਰੈਜ਼ਨੋ ਦੇ ਵਿੱਚ ਨਹੀਂ ਚੱਲ ਸਕਦੀ। ਸੋ ਇਹ ਬਹੁਤ ਜਿਹੜਾ ਉਹ ਫਰਕ ਰਹਿੰਦਾ। ਇਹ ਅਜੇ ਆਪਾਂ ਪੂਰੀ ਬਲੂ ਸਟੇਟ ਦੀ ਗੱਲ ਕਰ ਰਹੇ, ਉਹਦੇ ਵਿੱਚ ਹੀ ਜਿਹੜਾ ਇੰਨਾ ਫਰਕ ਹੁੰਦਾ, ਤੇ ਪੂਰੇ ਮੁਲਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਰੈਂਸ਼ੀਏਸ਼ਨ ਆਪਾਂ ਨੂੰ ਇਦਾਂ ਨੂੰ ਦੇਖਣ ਨੂੰ ਮਿਲਦੀ ਆ। ਜਿਹੜੀ ਸੇਮ ਥਿੰਗ ਆ, ਉਹ ਆਪਾਂ ਦੂਜੀ ਪਾਰਟੀ ਵਾਸਤੇ ਵੀ ਜਿਹੜਾ ਉਹ ਕਹਿ ਸਕਦੇ ਆ ਵੀ ਉਹਨਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ। ਪ੍ਰੋਬਲਮ ਅਮਰੀਕਾ ਦੀ ਰਾਈਟ ਨਾਓ ਇਹੀ ਬਣਦੀ ਜਾ ਰਹੀ ਆ, ਲੈਫਟ ਵਾਲੇ ਟੂ ਲੈਫਟ ਲੀਨਿੰਗ, ਰਾਈਟ ਵਾਲੇ ਟੂ ਰਾਈਟ ਲੀਨਿੰਗ ਜਿਹੜੇ ਉਹ ਹੁੰਦੇ ਜਾ ਰਹੇ ਆ। ਵਿਚਾਲੇ ਜਿਹੜਾ ਗੈਪ ਉਹ ਇੰਨਾ ਕੁ ਜ਼ਿਆਦਾ ਵੱਧਦਾ ਜਾ ਰਿਹਾ ਆ। ਬਹੁਤ ਸਾਰੇ ਲੋਕ ਉਹ ਉਸ ਵਿਚਾਲੇ ਵਾਲੇ ਗੈਪ ਦੇ ਵਿੱਚ ਰਹਿਣਾ ਚਾਹੁੰਦੇ ਆ ਵੀ ਮੋਡਰੇਸ਼ਨ ਦੇ ਵਿੱਚ। ਉਹਨਾਂ ਨੂੰ ਕੁਝ ਲੈਫਟ ਲੀਨਿੰਗ ਪਾਲਿਸੀਜ਼ ਪਸੰਦ ਹੁੰਦੀਆਂ, ਕਿਸੇ ਨੂੰ ਰਾਈਟ ਲੀਨਿੰਗ। ਸੋ ਵਿਚਾਲੇ ਰਹਿ ਕੇ ਹੀ ਜਿਹੜਾ ਉਹ ਗੱਲ ਬਣਦੀ ਹੁੰਦੀ ਆ ਜੇ ਮੁਲਕ ਨੇ ਗਾਂਹ ਨੂੰ ਵਧਣਾ ਆ। ਅਦਰਵਾਈਜ਼ ਡਿਵੀਜ਼ਨ ਕਰਕੇ ਇੰਨਾ ਪਾੜਾ ਜਿਹੜਾ ਉਹ ਵਧਾ ਕੇ ਕੋਈ ਵੀ ਫਾਇਦਾ ਜਿਹੜਾ ਉਹ ਨਹੀਂ ਹੋਊਗਾ। ਬਾਈਡਨ ਹੋਣਾ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਆ, ਉਹ ਲਗਾਤਾਰ ਮਾੜੀ ਚੱਲ ਰਹੀ ਆ। ਸੋ 9 ਪੁਆਇੰਟਸ ਅੰਡਰ ਵਾਟਰ ਆ, ਯਾਨੀ ਕਿ 54% ਡਿਸਅਪਰੂਵ ਕਰ ਰਹੇ ਨੇ, 45% ਅਪਰੂਵ ਕਰ ਰਹੇ ਨੇ। ਦਸੰਬਰ ਦੀ ਪੋਲ ਦੇ ਵਿੱਚੋਂ ਇਹਨਾਂ ਦਾ ਹੋਰ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਆ। ਉਸ ਟਾਈਮ ਦੇ ਉੱਤੇ 51% ਡਿਸਅਪਰੂਵ ਸੀਗੇ ਤੇ 46% ਅਪਰੂਵ ਸੀਗੇ। ਸੋ ਇਹ ਹੁਣ ਇਹਨਾਂ ਨੂੰ ਦੇਖਣਾ ਪੈਣਾ ਆ ਵੀ ਕੀ ਜਿਹੜਾ ਉਹ ਬਣ ਰਿਹਾ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਆ, ਤੇ ਨਾਲ ਦੇ ਨਾਲ ਮਹਿੰਗੇ ਤੇਲ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਆ। ਹਰ ਇੱਕ ਜਾਣਾ ਆ ਉਹ ਭਾਂਡਾ ਰਾਸ਼ਟਰਪਤੀ ਦੇ ਉੱਤੇ ਜਿਹੜਾ ਉਹ ਭੰਨ ਰਿਹਾ ਵੀ ਇਹਦੇ ਹੱਥ ਦੇ ਵਿੱਚ, ਕੰਟਰੋਲ ਦੇ ਵਿੱਚ ਹੈਗਾ ਆ। ਜਦ ਕਿ ਜੇ ਦੇਖਿਆ ਜਾਵੇ, ਅਮਰੀਕਾ ਦਾ ਰੂਸੀ ਤੇਲ ਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਆ, ਪਰ ਫਿਰ ਵੀ ਇਹਨਾਂ ਦੇ ਵਿੱਚ ਇੱਥੇ ਜਿਹੜੀ ਤੇਲ ਦੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ। 5% ਗਿਰਾਵਟ ਦਰਜ ਕੀਤੀ ਗਈ ਹੈ ਕੱਚੇ ਤੇਲ ਦੀ ਜਿਹੜੀ ਉਹ ਕੀਮਤ ਦੇ ਵਿੱਚ। ਅੱਜ ਤਾਂ 6.25% ਗਿਰਾਵਟ ਜਿਹੜੀ ਆ ਉਹ ਹੈਗੀ। 100 ਤੋਂ ਇੱਕ ਟਾਈਮ ਥੱਲੇ ਵੀ ਜਿਹੜਾ ਉਹ ਆ ਗਿਆ ਸੀਗਾ ਤੇ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ, ਪਰ ਫਿਰ ਵੀ ਆਪਣੇ ਗੈਸ ਸਟੇਸ਼ਨਾਂ ਦੇ ਉੱਤੇ ਉਹ ਜਿਹੜੀ ਪ੍ਰਾਈਸ ਦੇ ਵਿੱਚ ਗਿਰਾਵਟ ਆ ਉਹ ਨਜ਼ਰ ਨਹੀਂ ਆ ਰਹੀ। ਪਿਛਲੇ ਸਾਲ ਈਅਰ ਟੂ ਈਅਰ ਜੇ ਚੈੱਕ ਕੀਤਾ ਜਾਵੇ, $1.5 ਜਿਹੜਾ ਆ ਉਹ ਪ੍ਰਾਈਸ ਨੈਸ਼ਨਲ ਐਵਰੇਜ ਗੈਸ ਦੀ ਜਿਹੜੀ ਉਹ ਵੱਧਦਾ, ਤੇ $2.2 ਜਿਹੜਾ ਆ ਉਹ ਡੀਜ਼ਲ ਦੀ ਪ੍ਰਾਈਸ ਜਿਹੜੀ ਆ ਪਿਛਲੇ ਸਾਲ ਦੇ ਮੁਕਾਬਲੇ ਉਹ ਉੱਤੇ ਚੱਲ ਰਹੀ ਆ। ਇਹ ਸਾਰੇ ਕਾਰਨਾਂ ਦੇ ਕਰਕੇ ਸੇਕ ਜਿਹੜਾ ਆ ਉਹ ਮੌਜੂਦਾ ਸੱਤਾਧਾਰੀ ਜਿਹੜੀ ਪਾਰਟੀ ਹੈਗੀ ਆ ਉਸ ਨੂੰ ਝੱਲਣਾ ਪੈ ਰਿਹਾ ਹੈਗਾ ਆ। ਜੇ ਹਾਲਾਤ ਇਹੀ ਬਣੇ ਰਹੇ ਨਵੰਬਰ ਤਾਈਂ ਜਾਂ ਉਸ ਤੋਂ ਕੁਝ ਮਹੀਨੇ ਪਹਿਲਾਂ ਤਾਈਂ ਵੀ,
ਤਾਂ ਇਹ ਆਪਣੀ ਲੱਗਦਾ ਵੀ ਮੈਜੋਰਟੀ ਦੋਨਾਂ ਹੀ ਸਦਨਾਂ ਦੇ ਵਿੱਚ ਲੂਜ਼ ਕਰ ਸਕਦੇ ਆ। ਜੀ ਬਹੁਤ ਬੁਰੀ ਤਰ੍ਹਾਂ ਲੂਜ਼ ਕਰਨਗੇ ਕਾਂਗਰਸ ਵਿੱਚ ਤਾਂ। ਹੁਣ ਤੁਸੀਂ ਦੇਖੋ ਵੀ $100 ਤੋਂ ਥੱਲੇ ਬੈਰਲ ਦੀ ਪ੍ਰਾਈਸ ਚਲ ਗਈ ਆ ਹਨਾ ਅੱਜ, ਤੇ ਗਈ ਗੈਸ ਸੀ ਹੁਣ ਫੇਰ 102 ਦੇ ਉੱਤੇ ਆ ਗਈ ਉਦਾਂ ਜੀ, ਪਰ ਚਲੋ ਆਲਮੋਸਟ ਬਰਾਬਰ ਹੀ ਆ। ਪਰ ਤੁਸੀਂ ਦੇਖੋ 120 ਤੇ ਸੀ ਇੱਕ ਟਾਈਮ ਤੇ ਗੈਸ ਦੀ ਪ੍ਰਾਈਸ ਕੋਈ ਘਟੀ ਨਹੀਂ ਹੈ। ਮੈਂ ਕੱਲ ਦੇਖ ਰਿਹਾ ਸੀ ਜਦੋਂ ਫ੍ਰਿਜ਼ਨੋ ਜਾ ਰਿਹਾ ਸੀ, ਸੈਚਰਡੇ ਜਦੋਂ ਜਾ ਰਹੇ ਸੀ, ਉਹਦੇ ਨਾਲੋਂ ਸੰਡੇ ਜਦੋਂ ਵਾਪਸ ਆਇਆ ਤੇ 9 ਸੈਂਟ ਪ੍ਰਾਈਸ ਵਧੀ ਹੋਈ ਸੀ। ਸੋ ਆਹ ਹਾਲ ਆ, ਹਰ ਰੋਜ਼ ਇੰਨੀ ਪ੍ਰਾਈਸ ਵੱਧ ਰਹੀ ਹੈਗੀ ਆ। ਸੋ ਆਪਾਂ ਇੱਕ ਬ੍ਰੇਕ ਲੈਂਦੇ ਆ ਰਾਜਕਰਮਜੀਤ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਸਰੋਤਿਆਂ ਨਾਲ ਮਿਲਦੇ ਹਾਂ। AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM, KCVR, Stockton, Modesto, 1570 AM. ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। Obama Care ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhraTaxService.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641, 559 761 9641। ਗਿਲਡ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876, 559 412 2876, ਐਡਰੈਸ 4709 Al Capitan, Suite 103, Fresno, or visit fresnoimmigration.com। क्या बात है, अज तक पछाने नहीं जाते सरकार। ਜਦੋਂ ਵੀ ਮੈਂ SNS ਬਿਊਟੀ ਸਟੂਡੀਓ ਤੋਂ ਤਿਆਰ ਹੁੰਦੀ ਆ, ਤੁਸੀਂ ਇਹੀ ਕਹਿੰਦੇ ਹੋ। ਜੀ ਹਾਂ, ਜੇ ਦਿਲ ਕਰੇ ਕੰਪਲੀਮੈਂਟ ਪਾਉਣਾ, ਖੁਦ ਨੂੰ ਸਜਾਉਣਾ, ਤਾਂ ਫਿਰ SNS ਬਿਊਟੀ ਸਟੂਡੀਓ ਹੀ ਆਉਣਾ। ਥ੍ਰੈਡਿੰਗ, ਵੈਕਸਿੰਗ, ਫੇਸ਼ੀਅਲਸ, ਸਕਿਨ ਟ੍ਰੀਟਮੈਂਟਸ, ਆਈਲੈਸ਼ ਐਕਸਟੈਂਸ਼ਨ, bridal and non-bridal makeup and hair, ear piercing, teeth whitening, body sculpting and microblading ਤੇ ਹੋਰ ਵੀ ਬਹੁਤ ਕੁਝ। ਇਹ ਸਭ ਸਰਵਿਸਿਜ਼ ਅਵੇਲੇਬਲ ਨੇ SNS ਬਿਊਟੀ ਸਟੂਡੀਓ, 6061 East Kings Canyon Road, Suite 105, Fresno. Call 5595705832, 559 570 5832। ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200, 408 272 5200। ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ ਕੰਪਨੀ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559 515 6330, 5595156330, 5593214175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 West Shaw Lane, Suite 109, Fresno। ਸੰਗਾ ਟਰੱਕ ਪਾਰਕਿੰਗ, ਫ੍ਰੈਸਨੋ, ਕੈਲੀਫੋਰਨੀਆ, 99 ਤੋਂ ਐਸ਼ਲਨ ਐਵਨਿਊ ਐਗਜ਼ਿਟ ਦੇ ਬਿਲਕੁਲ ਨੇੜੇ, ਵੈਲੈਂਟਾਈਨ ਐਵਨਿਊ ਤੇ ਵੈਬਰ ਐਵਨਿਊ ਦੇ ਖੂੰਜੇ ਤੇ। ਇਲੈਕਟ੍ਰੋਨਿਕ ਗੇਟ, ਸਿਕਿਉਰਿਟੀ ਕੈਮਰਾ ਤੇ ਹੋਰ ਸਿਕਿਉਰਿਟੀ ਦਾ ਪ੍ਰਬੰਧ ਹੈ।
ਬਹੁਤ ਹੀ ਵਾਜਿਬ ਦਾਮਾਂ ਉੱਤੇ, ਜਿਸ ਦੇ ਚਾਰੇ ਪਾਸੇ ਫੈਂਸ ਲੱਗੀ ਹੋਈ ਹੈ। ਹੋਰ ਜਾਣਕਾਰੀ ਲਈ ਕਾਲ ਬਲਜਿੰਦਰ ਸਿੰਘ ਸੰਘਾ 559 313 8481। ਅੱਜ ਹੀ ਕਾਲ ਕਰੋ 5593138481। ਰਵਦਾਸੀਆ ਸਿੱਖ ਭਾਈਚਾਰੇ ਦਾ 35 ਸਾਲਾ ਲੜਕਾ, ਜਿਸ ਦੀ ਹਾਈਟ 6 ਫੁੱਟ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਇਸ ਟਾਈਮ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਅਤੇ ਮਨਪ੍ਰੀਤ ਕੌਰ ਜਿਹੜੇ ਉਹ ਜੁੜ ਚੁੱਕੇ ਨੇ। ਇਹ ਅੱਜ ਆਪਣੇ ਨਾਲ ਇੱਕ ਵਾਰੀ ਫਿਰ ਗੱਲਬਾਤ ਕਰਨ ਜਾ ਰਹੇ ਆ, ਜਿਹੜਾ ਕਰਨ ਕਾਊਂਟੀ ਬੇਕਰਸਫੀਲਡ ਦੇ ਵਿੱਚ ਜਿਹੜੀ ਰੀਡਿਸਟਿੰਗ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਕੀ ਇਸ ਟਾਈਮ ਸਮੀਕਰਨ ਉੱਥੇ ਬਣ ਰਿਹਾ, ਉਸ ਦੇ ਬਾਰੇ ਜਾਣਕਾਰੀ ਦੇਣਗੇ ਨੈਨਦੀਪ ਸਿੰਘ ਜੀ, ਮਨਪ੍ਰੀਤ ਕੌਰ ਜੀ। ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ, ਜੇ ਤੁਸੀਂ ਦੱਸੋ ਵੀ ਕੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ, ਜਿਹੜੀ ਰੀਡਿਸਟਿੰਗ ਨੂੰ ਲੈ ਕੇ ਕਿਹੜੇ ਮੈਪਸ ਦੇ ਉੱਤੇ ਕੋਈ ਰਾਏ ਬਣ ਰਹੀ ਆ ਜਾਂ ਜੇ ਕੰਮ ਸਪਲਿਟ ਚੱਲ ਰਿਹਾ? ਹੁਣ ਇਸ ਵਕਤ ਜਿਹੜਾ ਮਸਲਾ ਵਾ, ਆਪਣੀ ਵੈਸੇ ਰਾਏ ਬਣ ਰਹੀ ਆ, ਤੇ ਜਿਵੇਂ ਆਪਾਂ ਦੱਸਿਆ ਸੀ ਕਿ ਵੀ 2 ਮੈਪ ਅੱਗੇ ਜਾ ਰਹੇ ਨੇ, ਤੇ ਫਾਈਨਲ ਵੋਟ ਆਪਣੀ ਬੁੱਧਵਾਰ ਨੂੰ ਪੈਣੀ ਆ, ਮਾਰਚ 16 ਆਪਣੇ ਬੇਕਰਸਫੀਲਡ ਸਿਟੀ ਕਾਉਂਸਲ। ਇਸ ਸਿਟੀ ਕਾਉਂਸਲ ਦੇ ਜਿਹੜੇ ਡਿਸਟ੍ਰਿਕਟ ਨੇ, ਜਿਹੜੇ ਡਿਸਟ੍ਰਿਕਟ ਬਣਾਏ ਜਾ ਰਹੇ ਨੇ, ਉਹ ਮਸਲਾ ਵਾ ਜਿਹੜਾ ਕਿ ਆਪਾਂ ਆਪਣੀ ਜਿਹੜੀ ਕਮਿਊਨਿਟੀ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਰਹਿੰਦੀ ਆ, ਉਹਨਾਂ ਲਈ ਬਹੁਤ ਹੀ ਜ਼ਰੂਰੀ ਆ ਕਿ ਆਪਾਂ ਇਸ ਮਸਲੇ ਨੂੰ ਸਮਝੀਏ ਤੇ ਆਪਾਂ ਉਹ ਮੀਟਿੰਗ ਵੀ ਅਟੈਂਡ ਕਰੀਏ। ਪਰ ਇਸ ਵਕਤ ਜਿਹੜਾ ਜਕਾਰਾ ਮੂਵਮੈਂਟ ਨੇ ਮੈਪ ਸਬਮਿਟ ਕੀਤਾ ਵਾ, ਵੈਸੇ ਤਾਂ ਅਸੀਂ ਪਿਛਲੇ 6 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਆਪਣੇ ਇਹ ਮੈਪ ਬਣ ਸਕਣ, ਕਿ ਵੀ ਅਸੀਂ ਸਮਝ ਸਕੀਏ ਕਿ ਵੀ ਕਿਹੜੀਆਂ ਸੜਕਾਂ ਇੱਕ ਡਿਸਟ੍ਰਿਕਟ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਇਹ ਤਾਂ ਅਸੀਂ 6 ਮਹੀਨੇ ਤੋਂ ਕਰ ਰਹੇ ਹਾਂ, ਪਰ ਸਾਡੀ ਕੋਸ਼ਿਸ਼ ਆ ਕਿ ਵੀ ਸੰਗਤ ਨਾ ਸਾਡੀ ਸਪੋਰਟ ਨਾ ਕਰੋ, ਪਰ ਜ਼ਰੂਰ ਆਪਣੇ ਪਰਿਵਾਰ ਨੂੰ ਲੈ ਕੇ, ਆਪਣੀ ਕਮਿਊਨਿਟੀ, ਆਪਣੇ ਗੁਆਂਢ ਨੂੰ ਲੈ ਕੇ ਸੋਚੇ ਕਿ ਵੀ ਇਹ ਅਗਲੇ 10-20 ਸਾਲਾਂ ਤੱਕ ਆਪਣਾ ਇਹ ਇਫੈਕਟ ਪੈਣਾ ਵਾ ਕਮਿਊਨਿਟੀ ਤੇ ਆਪਦੇ ਬੱਚਿਆਂ ਲਈ ਆਓ, ਆਪਣੇ ਸਮਾਜ, ਆਪਣੀ ਕਮਿਊਨਿਟੀ ਦੇ ਭਲੇ ਲਈ ਆਓ। ਵੈਨਸਡੇ ਨੂੰ ਜ਼ਰੂਰ ਪਹੁੰਚਿਓ ਉੱਥੇ। ਜੀ ਨੈਨਦੀਪ। ਬਿਲਕੁਲ ਜੀ, ਇਹ ਸਾਡੀ ਬੇਨਤੀ ਹੈ ਕਿ ਸੰਗਤ ਉੱਥੇ ਜ਼ਰੂਰ ਪਹੁੰਚਣ। ਐਤਕੀ ਵੈਨਸਡੇ ਬੁੱਧਵਾਰ 5:30 ਵਜੇ ਉੱਥੇ ਸਿਟੀ ਹਾਲ ਤੇ ਸਾਡੀ ਕੋਸ਼ਿਸ਼ ਹੈ ਕਿ ਜੇ 100-250 ਮੈਂਬਰਸ ਮਤਲਬ ਜਿਹੜੀ ਸੰਗਤ ਦੇ ਉੱਥੇ ਪਹੁੰਚ ਸਕਦੇ। ਸੋ ਬਿਲਕੁਲ ਮੈਂ 150 ਜੀ ਨੈਨਦੀਪ ਜੀ। ਸੋ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਹੋ ਰਿਹਾ। ਹੁਣ ਪੰਜਾਬ 'ਚ ਇਲੈਕਸ਼ਨ ਹੋ ਕੇ ਹਟੀਆਂ ਤੇ ਮੈਨੂੰ ਲੱਗਦਾ ਵੀ ਕਈਆਂ ਨੂੰ ਨੀਂਦ ਹੀ ਨਹੀਂ ਆਉਂਦੀ ਸੀ ਜਦੋਂ ਤੱਕ ਉੱਥੇ ਦੀਆਂ ਖਬਰਾਂ ਨਾ ਸੁਣੀਆਂ ਜਾਣ। ਹਾਲਾਂਕਿ ਜਿੰਨੇ ਵੀ ਆਪਾਂ ਪੰਜਾਬੀ ਬਾਹਰ ਰਹਿੰਦੇ ਆ, ਇਹਦਾ ਕੋਈ ਲੈਣਾ ਦੇਣਾ ਨਹੀਂ ਕਿਹੜੀ ਉੱਥੇ ਸਰਕਾਰ ਬਣਦੀ ਆ ਪੰਜਾਬ 'ਚ, ਠੀਕ ਹੈ ਕਿ ਨਹੀਂ। ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਆਪਾਂ ਨੂੰ ਹੱਕ ਮੰਗਣੇ ਆ, ਉੱਥੇ ਅਸੀਂ ਬੋਲਦੇ ਨਹੀਂ, ਨਾ ਸਾਨੂੰ ਪਤਾ ਹੁੰਦਾ। ਸੰਨ 2011 'ਚ ਸੇਮ ਥਿੰਗ ਕਰਨ ਕਾਉਂਟੀ 'ਚ ਵਾਪਰੀ ਸੀ ਸਪੈਨਿਸ਼ ਮੂਲ ਦੇ ਲੋਕਾਂ ਨਾਲ। ਜੈਰੀਮੈਂਡਰਿੰਗ ਕਰਕੇ ਉਹਨਾਂ ਦੇ ਜਿਹੜੇ ਮੈਪ ਆ ਉਹ ਨਹੀਂ ਡਿਫਰੈਂਟ ਕੀਤੇ ਸੀ, ਬਾਅਦ 'ਚ ਉਹ ਲਾਸੂਟ ਵੀ ਹੋਇਆ। ਉਹ ਸੇਮ ਸਿਚੁਏਸ਼ਨ ਹੁਣ 2021 'ਚ ਬੇਕਰਸਫੀਲਡ 'ਚ ਹੋ ਰਹੀ ਆ। ਆਪਣੀ ਕਮਿਊਨਿਟੀ ਬਹੁਤ ਵੱਡੀ ਆ ਬੇਕਰਸਫੀਲਡ 'ਚ, 10-11 ਦੇ ਕਰੀਬ ਗੁਰੂ ਘਰ ਆ। ਬੇਕਰਸਫੀਲਡ ਦੀ ਇਕੋਨਮੀ ਪੰਜਾਬੀਆਂ ਤੇ ਬਹੁਤ ਡਿਪੈਂਡੈਂਟ ਆ, ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਸਾਡੀ ਕਿਤੇ ਰਿਪਰੈਜ਼ੈਂਟੇਸ਼ਨ ਹੈ ਹੀ ਨਹੀਂ। ਜੇ ਤੁਸੀਂ ਸਿਟੀ 'ਚ ਕਿਤੇ ਇਨਵੋਲਵ ਹੀ ਨਹੀਂ ਹੈਗੇ,
ਤੁਸੀਂ ਜਾ ਕੇ ਤਾਂ ਦੇਖੋ ਸਿਟੀ ਦੇ ਵਿੱਚ ਪੰਜਾਬੀ ਕਿੰਨੇ ਕੰਮ ਕਰਦੇ ਆ। ਜਦੋਂ ਆਪਾਂ ਦੇਖਦੇ ਉੱਥੇ ਸਪੈਨਿਸ਼ ਕੰਮ ਕਰਦੇ ਆ, ਵੀਤਨਾਮੀਜ਼ ਕਰਦੇ ਆ, ਚਾਈਨੀਜ਼ ਕਰਦੇ ਆ। ਪੰਜਾਬੀਆਂ ਦੀ ਪ੍ਰਪੋਰਸ਼ਨ ਦੇ ਹਿਸਾਬ ਨਾਲ ਉੱਥੇ ਤੁਹਾਨੂੰ ਬੰਦਾ ਹੀ ਨਹੀਂ ਲੱਭਦਾ। ਫਿਰ ਆਪਾਂ ਨਾਲ ਟਰਾਂਸਲੇਟਰ ਲੈ ਕੇ ਜਾਂਦੇ। ਸੋ ਇਹ ਜਿੰਨੇ ਜਕਾਰਾ ਮੂਵਮੈਂਟ ਵਾਲੇ ਕੇਸ ਕਾਹਤੇ ਫਾਈਟ ਕਰ ਰਹੇ ਵੀ ਸਾਊਥ ਵੈਸਟ ਬੇਕਰਸਫੀਲਡ 'ਚ ਪੰਜਾਬੀਆਂ ਦੀ ਕਮਿਊਨਿਟੀ ਬਹੁਤ ਵੱਡੀ ਆ। ਰੀਡਿਸਟ੍ਰਿਕਟਿੰਗ ਹੋ ਰਹੀ ਹੈ 10 ਸਾਲ ਬਾਅਦ ਹੁੰਦੀ ਆ। 10 ਸਾਲ ਫਿਰ ਸੁੱਤੇ ਰਹਿਣਾ ਸਾਰਿਆਂ ਨੇ। ਸੋ ਹੁਣ ਮੌਕਾ ਹੈਗਾ, ਜੇ ਪੂਰੀ ਕਮਿਊਨਿਟੀ ਜਿਸ ਤਰ੍ਹਾਂ ਇਹਨੇ ਇੱਕ ਯੂਨਿਟੀ ਮੈਪ ਬਣਾਇਆ, ਉਹਦੇ 'ਚ ਕੀ ਹੈ ਵੀ ਪੂਰੀ ਪੰਜਾਬੀ ਕਮਿਊਨਿਟੀ ਇੱਕ ਪਾਸੇ ਹੋਊਗੀ। ਜੇ ਫਿਊਚਰ 'ਚ ਉੱਥੇ ਇਲੈਕਸ਼ਨ ਹੋਊਗੀ ਤੇ ਆਪਣਾ ਰਿਪਰੈਜ਼ੈਂਟੇਟਿਵ ਹੋਊਗਾ, ਜ਼ਰੂਰੀ ਨਹੀਂ ਵੀ ਪੰਜਾਬੀ ਹੋਵੇ, ਜਿਹੜਾ ਵੀ ਹੋਊਗਾ ਉਹ ਤੁਹਾਡੀ ਗੱਲ ਸੁਣਨ ਲਈ ਮਜਬੂਰ ਹੋਊਗਾ। ਉਹਨੂੰ ਪਤਾ ਹੋਊਗਾ ਵੀ ਸਾਡੇ ਏਰੀਏ 'ਚ ਇੰਨੇ ਜ਼ਿਆਦਾ ਪੰਜਾਬੀ ਰਹਿੰਦੇ ਆ। ਮੈਂ ਹਮੇਸ਼ਾ ਐਗਜ਼ਾਮਪਲ ਸੈਨੋਜ਼ੇ ਦੀ ਦਿੰਦਾ ਆ। ਸੈਨੋਜ਼ੇ ਦੇ ਵਿੱਚ ਇਸ ਟਾਈਮ 2 ਵੀਤਨਾਮੀਜ਼ ਸਿਟੀ ਕੌਂਸਲ ਦੇ ਮੈਂਬਰ ਆ। 90% ਵੋਟਿੰਗ ਆ ਉਹਨਾਂ ਦੀ ਵੀਤਨਾਮੀਜ਼ ਦੀ। ਪੂਰੇ USA ਦੇ ਵਿੱਚ ਸਭ ਤੋਂ ਵੱਧ ਜੇ ਕਮਿਊਨਿਟੀ ਕੋਈ ਵੋਟ ਪਾਉਂਦੀ ਆ, ਸਿਟੀ ਆਫ ਸੈਨੋਜ਼ੇ ਦੀ ਵੀਤਨਾਮੀਜ਼ ਕਮਿਊਨਿਟੀ ਆ। ਸੋ ਆਪਾਂ ਨੂੰ ਇਕੱਠੇ ਹੋਣਾ ਤਾਂ ਕਿ ਆਪਾਂ ਆਪਣੇ ਹੱਕ ਲੈ ਸਕੀਏ। ਸਾਡੇ ਕਿੰਨੇ ਇਸ਼ੂ ਹੁੰਦੇ ਕਮਿਊਨਿਟੀ ਦੇ, ਤੋਂ ਜੇ ਸਾਡੀ ਰਿਪਰੈਜ਼ੈਂਟੇਸ਼ਨ ਹੋਊਗੀ ਤਦ ਹੀ ਹੋਣਾ ਆ। ਸੋ ਹੁਣ ਇਸ ਕਰਕੇ ਕੀ ਆ, ਆਪਾਂ ਹੁਣ ਨਗਰ ਕੀਰਤਨ ਵੀ ਹੁੰਦੇ ਆ, ਹੋਰ ਗੁਰੂ ਘਰਾਂ 'ਚ ਬਹੁਤ ਇਕੱਠੇ ਹੁੰਦੇ ਆ। ਬੁੱਧਵਾਰ ਨੂੰ 250 ਕਹਿੰਦੇ, ਮੈਂ ਕਹਿੰਦਾ ਵੀ ਜਿੰਨੀ ਵੀ ਬੇਕਰਸਫੀਲਡ ਦੀ ਕਮਿਊਨਿਟੀ ਆ, ਵੱਧ ਤੋਂ ਵੱਧ 400-500 ਬੰਦਾ ਜਿੰਨਾ ਵੀ ਪਹੁੰਚ ਸਕਦਾ ਉੱਥੇ ਪਹੁੰਚੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਪੰਜਾਬੀ ਕਮਿਊਨਿਟੀ ਯਾਰ ਆਪਣਾ ਹੱਕ ਵੀ ਮੰਗ ਰਹੇ ਆ, ਨਾ ਕਿ ਸਿਰਫ ਕੰਮ ਕਰਕੇ ਟੈਕਸੀ ਦੇ ਰਹੇ ਹੈਗੇ। ਬਿਲਕੁਲ ਬਿਲਕੁਲ। ਸੋ ਤੁਸੀਂ ਇਕੱਲਾ ਟੈਕਸੀ ਨਹੀਂ ਭਰਨਾ, ਤੁਸੀਂ ਰਿਪਰੈਜ਼ੈਂਟੇਸ਼ਨ ਦੀ ਮੰਗ ਵੀ ਜਿਹੜੀ ਉਹ ਕਰਨੀ ਆ। ਕੱਲ ਨੂੰ ਹੁਣ ਦੇਖੋ, ਇਹ ਸੌਖਾ ਤਰੀਕਾ ਕੀ ਹੁੰਦਾ ਹੈ ਵੀ ਜਿਹੜੇ ਕਬਜ਼ੇ ਦੇ ਵਿੱਚ ਰਹਿਣਾ ਚਾਹੁੰਦੇ ਆ, ਜਾਂ ਕਹਿ ਲਓ ਵੀ ਜਿਹੜੇ ਸੱਤਾ 'ਚ ਰਹਿਣਾ ਚਾਹੁੰਦੇ ਆ, ਉਹ ਮਾਈਨੋਰਟੀ ਦੀ ਆਵਾਜ਼ ਨੂੰ ਏਦਾਂ ਹੀ ਜਿਹੜਾ ਉਹ ਦੱਬ ਦਿੰਦੇ, ਉਹਨਾਂ ਨੂੰ ਖਿੰਡਾ ਦਿੰਦੇ ਆ ਵੀ ਇਹ ਇਕੱਠੇ ਨਾ ਹੋ ਜਾਣ ਤੇ ਕਿਤੇ ਆਵਾਜ਼ ਜਿਹੜੀ ਉਹ ਆਪਣੀ ਬੁਲੰਦ ਨਾ ਜਿਹੜੀ ਉਹ ਕਰ ਲੈਣ, ਕਿਉਂਕਿ ਫਿਰ ਉਹਨਾਂ ਨੂੰ ਸਾਡੇ ਜਿਹੜੇ ਮਸਲਿਆਂ ਦੇ ਬਾਰੇ ਸੁਣਨਾ ਪਊਗਾ। ਹੁਣ ਉਹ ਥੋੜ੍ਹੇ ਹਿੱਸਿਆਂ 'ਚ ਵੰਡ ਕੇ, ਜਿੱਥੇ ਉਹਨਾਂ ਦੀ ਵੋਟਿੰਗ ਦਾ ਕੋਈ ਬਹੁਤਾ ਅਸਰ ਨਹੀਂ ਹੋ ਸਕਦਾ, ਉਸ ਤਰੀਕੇ ਦੇ ਨਾਲ ਉਹ ਵੰਡ ਦਿੰਦੇ। ਹੁਣ ਜੇ ਇਕੱਠੇ ਰਹੋਗੇ ਤਾਂ ਉਹਦੇ ਨਾਲ ਜਿਹੜਾ ਉਹ ਤੁਹਾਡੇ ਹੱਕ ਜਿਹੜੇ ਉਹ ਚਾਹੀਦੇ ਆ। ਹੁਣ ਸਭ ਨੂੰ ਪਤਾ ਹੈ ਆਪਣੇ ਕਿੰਨੇ ਸਮਾਲ ਬਿਜ਼ਨਸ ਓਨਰਸ ਉੱਥੇ ਹੈਗੇ ਆ। ਉੱਥੇ ਸਿਕਿਉਰਿਟੀ ਦਾ, ਲਾਅ ਐਂਡ ਆਰਡਰ ਦਾ, ਹੋਰ ਜਿਹੜੇ ਬਿਜ਼ਨਸ ਦੇ ਜਿਹੜੇ ਐਕਸਪੈਂਸਿਸ ਹੈਗੇ ਆ, ਉਸ ਨੂੰ ਲੈ ਕੇ ਕਈ ਕੁਛ ਜਿਹੜੇ ਆ ਉਹ ਮਸਲੇ ਹੁੰਦੇ ਆ। ਬਜ਼ੁਰਗਾਂ ਦੇ ਲਈ ਕਿੱਦਾਂ ਉਹਨਾਂ ਨੂੰ ਇਨਕਲੂਸਿਵਲੀ ਐਡ ਕੀਤਾ ਜਾਵੇ, ਕਿੱਦਾਂ ਉਹਨਾਂ ਦੇ ਲਈ ਟਰਾਂਸਲੇਸ਼ਨ ਜਾਂ ਹੋਰ ਜਿਹੜੀਆਂ ਸਰਵਿਸਿਜ਼ ਜਿਹੜੀਆਂ ਆਉਣ, ਉਦੋਂ ਹੀ ਹੋਣੀਆਂ ਜੇ ਆਪਾਂ ਇਕੱਠੇ ਹੋ ਕੇ ਆਵਾਜ਼ ਜਿਹੜੀ ਉਹ ਕਰਾਂਗੇ। ਸੋ ਨੈਨਦੀਪ, ਮਨਪ੍ਰੀਤ, ਇੱਕ ਵਾਰੀ ਫਿਰ ਜ਼ਰੂਰ ਦੱਸ ਦਿਓ ਵੀ ਕੀ ਵਕਤ ਆ, ਕਿਹੜੀ ਜਗ੍ਹਾ ਦੇ ਉੱਤੇ ਆ ਇਹ ਜਿਹੜੇ ਲੋਕ ਉਹ ਪਹੁੰਚ ਸਕਦੇ ਨੇ। ਬਿਲਕੁਲ। ਆਪਾਂ ਜਿਵੇਂ ਤੁਸੀਂ ਕਿਹਾ ਕਿ ਵੀ ਸਾਨੂੰ ਵੀ ਇਹੀ ਸਵਾਲ ਪੁੱਛਿਆ ਗਿਆ ਸੀ ਕਿ ਵੀ ਇਹ ਵਧੀਆ ਨਹੀਂ ਕਿ ਵੀ ਆਪਾਂ ਅੱਡ ਥੋੜੇ ਜਿਹੇ ਇਸ ਡਿਸਟ੍ਰਿਕਟ ਦੇ ਵਿੱਚ ਹੋਈਏ, ਥੋੜੇ ਜਿਹੇ ਇਸ ਡਿਸਟ੍ਰਿਕਟ ਵਿੱਚ ਹੋਈਏ, ਪਰ ਜਿਵੇਂ ਤੁਸੀਂ ਕਿਹਾ ਵਾ ਇਹ ਜਾਣ ਕੇ ਕੀਤਾ ਜਾਂਦਾ ਵਾ। ਤੇ ਸਾਨੂੰ ਵੀ ਪਤਾ ਲੱਗਿਆ ਕਿ ਵੀ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਵੀ ਏਦਾਂ ਜਾਣ ਕੇ ਕੀਤਾ ਗਿਆ ਕਿ ਵੀ ਸਟਾਈਨ ਰੋਡ ਦੇ ਇੱਕ ਬਾਰਡਰ ਬਣਾਇਆ ਗਿਆ ਵਾ। ਸੋ ਆਪਾਂ ਉਹ ਬਾਰਡਰ ਮਿਟਾਉਣਾ ਵਾ। ਆਪਾਂ ਜਿਹੜੀ ਕਮਿਊਨਿਟੀ ਰਿਜਵਿਊ ਹਾਈ ਸਕੂਲ ਦੇ ਪਿੱਛੇ ਰਹਿੰਦੀ ਆ, ਉਹ ਜਿਹੜੀ ਸਟੋਨ ਕ੍ਰੀਕ ਪਾਰਕ ਦੇ ਵਿੱਚ ਦੇ ਕੋਲੇ ਰਹਿੰਦੀ ਆ, ਇੱਕ ਕਮਿਊਨਿਟੀ ਹੋਣੀ ਚਾਹੀਦੀ ਆ। ਇਹ ਜਿਹੜਾ ਬਟਵਾਰਾ ਹੋਇਆ ਹੋਇਆ ਆਪਣੀ ਕਮਿਊਨਿਟੀ ਦਾ, ਇਹ ਆਪਾਂ ਠੀਕ ਕਰਨਾ ਵਾ। ਸੋ ਬੇਨਤੀ ਆ ਕਮਿਊਨਿਟੀ ਨੂੰ ਕਿ ਵੀ ਜ਼ਰੂਰ ਪਹੁੰਚਿਓ, ਆਪਦੇ ਬੱਚਿਆਂ ਨੂੰ ਲੈ ਕੇ ਆਇਓ, ਆਪਣੇ ਬਜ਼ੁਰਗਾਂ ਨੂੰ ਲੈ ਕੇ ਆਇਓ। ਬੁੱਧਵਾਰ ਮਾਰਚ 16 ਆਪਣੀ 16 ਤਰੀਕ ਆਹੀ ਬੁੱਧਵਾਰ ਆਪਣੇ ਬੇਕਰਸਫੀਲਡ ਸਿਟੀ ਹਾਲ ਸਾਊਥ, ਤੇ ਆਪਾਂ 5:30 ਵਜੇ ਉੱਥੇ ਹੋਣਾ। ਤੁਸੀਂ ਦੇਖੋਗੇ ਕਿ ਵੀ ਅਸੀਂ ਵੀ ਬਾਹਰ ਹੋਵਾਂਗੇ, ਆਪਣੇ ਜਕਾਰਾ ਬੱਚੇ ਵੀ ਹੋਣਗੇ, ਪਰ ਆਪਣੀ ਕਮਿਊਨਿਟੀ ਵੀ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ ਕਿ ਵੀ ਜਿੰਨੇ ਪਹੁੰਚਣ ਜ਼ਰੂਰ ਆਓ ਤੇ ਸਾਨੂੰ ਵੀ ਮਿਲੋ, ਸਾਨੂੰ ਦੱਸੋ ਕਿ ਵੀ ਤੁਸੀਂ ਰੇਡੀਓ ਤੇ ਸੁਣਿਆ ਸੀ ਕਿ ਵੀ ਆਪਾਂ ਸਾਰਿਆਂ ਨੇ ਪਹੁੰਚਣਾ ਵਾ। ਸੋ ਜ਼ਰੂਰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਵੀ ਜੇ ਆਪਾਂ ਹੁਣ ਨਹੀਂ ਜੁੜੇ, ਇਸ ਮਸਲੇ ਦੇ ਪਿੱਛੇ ਨਾ ਜੁੜੇ, ਤਾਂ ਆਪਾਂ ਫਿਰ ਅਗਲੇ 10-20 ਸਾਲਾਂ ਤੱਕ ਆਪਣੀ ਨਾ ਕੋਈ ਆਵਾਜ਼ ਬਣਨੀ ਆ, ਨਾ ਆਪਣੀ ਕੋਈ ਵੋਟ ਬਣਨੀ ਆ, ਤੇ ਨਾ ਆਪਣਾ ਇੱਥੋਂ ਕੋਈ ਕੈਂਡੀਡੇਟ ਆਪਾਂ ਕੋਈ ਖੜਾ ਕਰ ਸਕਣਾ। ਸੋ ਜੇ ਤੁਸੀਂ ਆਪਣੀ ਸਿੱਖ ਕਮਿਊਨਿਟੀ ਦੀ ਆਵਾਜ਼ ਬਾਰੇ ਸੋਚ ਰਹੇ ਹੋ ਕਿ ਵੀ ਆਪਣੀ ਕਮਿਊਨਿਟੀ ਦਾ ਕੀ ਭਲਾ ਹੋ ਸਕਦਾ ਵਾ ਇੱਥੇ, ਤਾਂ ਇੱਕ ਨਵੀਂ ਨਿਊ ਟੁਮਾਰੋ ਇਜ਼ ਪੋਸੀਬਲ, ਤੇ ਪਲੀਜ਼ ਜ਼ਰੂਰ ਬੁੱਧਵਾਰ ਨੂੰ ਆਇਓ, ਤੇ ਤੁਹਾਨੂੰ ਵੀ ਦੇਖਣ ਨੂੰ ਮਿਲੂਗਾ ਕਿ ਵੀ ਆਪਣੀ ਕਮਿਊਨਿਟੀ ਦਾ ਕਿੰਨਾ ਜ਼ੋਰ ਪੈ ਸਕਦਾ ਵਾ ਸਿਟੀ ਕੌਂਸਲ ਤੇ। ਸੋ ਇਹੀ ਬੇਨਤੀ ਆ ਜੀ। ਇੱਕ ਵਾਰੀ ਫਿਰ ਮੈਂ ਸਰੋਤਿਆਂ ਨੂੰ ਦੱਸਦਾ ਕਿ ਪੰਜਾਬੀ ਕਮਿਊਨਿਟੀ ਵਾਲਾ ਏਰੀਆ ਉਹਨੂੰ 4 ਵਾਰਡ 'ਚ ਡਿਵਾਈਡ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਤਾਂ ਕਿ ਇਹਨਾਂ ਦਾ ਬੰਦਾ ਨਾ ਆ ਜਾਏ।
ਜਿਹੜੀ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ 5 ਵਾਰਡਸ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਹਿਲਾਂ ਜਿਹੜੇ ਸਪੈਨਿਸ਼ ਵਾਲੇ ਆ ਉਹ ਤਾਂ ਬਹੁਤ ਡਿਵਾਈਡਡ ਆ ਉੱਥੇ ਬੇਕਰਸਫੀਲਡ, ਤਾਂ ਕਿ ਗੋਰਿਆਂ ਦੀ ਮੈਜੋਰਟੀ ਰਹਿ ਸਕੇ। ਸੋ ਨੋ ਮੈਟਰ ਜੇ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਇੰਡੀਪੈਂਡੈਂਟ ਆ, ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਆ, ਪਰ ਜਿੱਥੇ ਆਪਣੀ ਕਮਿਊਨਿਟੀ ਦੀ ਗੱਲ ਆਉਂਦੀ ਆ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ। ਜੀ ਬਿਲਕੁਲ। ਸੋ ਪਹੁੰਚੋ ਜੀ ਸਾਰੇ ਜਾਣੇ 16 ਤਰੀਕ ਨੂੰ ਸ਼ਾਮੀ ਜਿਹੜਾ ਜੀ 5-5:30 ਵਜੇ ਉੱਥੇ ਜਿਹੜਾ ਬੇਕਰਸਫੀਲਡ ਸਿਟੀ ਹਾਲ ਆ ਉਹਦੇ ਵਿੱਚ ਜਿਹੜਾ ਪਹੁੰਚੋ, ਹਮਾ ਕੇ ਜਿਹੜਾ ਉਹ ਤੁਸੀਂ ਪਹੁੰਚੋ ਤੇ ਉੱਥੇ ਜਾ ਕੇ ਆਪਣੀ ਆਵਾਜ਼ ਜਿਹੜੀ ਆ ਉਹ ਸ਼ੇਅਰ ਕਰੋ ਵੀ ਭਾਈ, ਕਿਉਂਕਿ ਮਸਲੇ ਉਹਨਾਂ ਨੇ ਅਦਰਵਾਈਜ਼ ਤੁਹਾਡੇ ਹੱਲ ਨਹੀਂ ਕਰਨੇ ਜੇ ਤੁਸੀਂ ਇਕੱਠੇ ਨਹੀਂ ਆ। ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ। ਸੋ ਕਈ ਵਾਰੀ ਇੱਦਾਂ ਵੀ ਹੁੰਦਾ ਆ ਨਾ ਵੀ ਕੁਛ ਕੁ ਜਿਹੜੇ ਚੁਣਿੰਦਾ ਲੋਕ ਆ ਉਹ ਕਮਿਊਨਿਟੀ ਦੇ ਮੋਹਤਬਰ ਬਣ ਕੇ ਗਾਂਹ ਚਲੇ ਤਾਂ ਜਾਂਦੇ ਆ, ਪਰ ਉਹ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ ਹੁੰਦੇ। ਇਹ ਵੀ ਜਿਹੜੀ ਇੱਕ ਚੀਜ਼ ਆਪਾਂ ਜਿਹੜੀ ਉਹ ਦੇਖਦੇ ਆ। ਸੋ ਉਹਨਾਂ ਲੋਕਾਂ ਨੂੰ ਵੀ ਭਾਈ ਬੇਨਤੀ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਉਹ ਚੱਲੋ, ਸਾਰਿਆਂ ਦੀ ਆਵਾਜ਼ ਸੁਣ ਕੇ ਜਿਹੜਾ ਉਹ ਅੱਗੇ ਦੱਸੋ ਵੀ ਅਸਲ ਦੇ ਵਿੱਚ ਕੀ ਚੀਜ਼ ਹੈਗੀ ਆ ਜੀ। ਸੋ ਬੋਲਣ ਵਾਲੇ ਥੋੜੇ ਹੋਣੇ ਆ, ਬਾਕੀ ਜਿਹਨੇ ਨਹੀਂ ਵੀ ਬੋਲਣਾ ਉੱਥੇ ਪ੍ਰੈਜ਼ੈਂਸ ਬਹੁਤ ਜ਼ਰੂਰੀ ਆ ਜੀ, ਕਿਉਂਕਿ ਤਦ ਹੀ ਉਹਨਾਂ ਨੂੰ ਪਤਾ ਲੱਗਣਾ ਵੀ ਇਹ ਐਕਟਿਵ ਬਹੁਤ ਆ। ਜੇ ਚਲੋ ਰੱਬ ਨਾ ਕਰੇ ਆਪਾਂ ਤਾਂ ਸੋਚਦੇ ਵੀ ਹੋ ਜਾਏ, ਜੇ ਨਾ ਵੀ ਹੋਵੇ ਉਹ ਡਰੂਗੇ ਵੀ ਠੀਕ ਆ ਕੱਲ ਨੂੰ ਇਲੈਕਸ਼ਨ ਹੋਣੀ ਆ ਤੇ ਸਾਡੇ ਉਲਟ ਹੋਊਗੇ ਇਹ। ਸੋ ਆਪਾਂ ਨੂੰ ਪੂਰਾ ਉੱਥੇ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣਾ ਹੈ ਜੀ। ਥੈਂਕ ਯੂ ਮਨਪ੍ਰੀਤ, ਥੈਂਕ ਯੂ ਨੈਨਦੀਪ ਸਿੰਘ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ ਦੋਨਾਂ ਦੀ। ਹਾਂਜੀ ਜ਼ਰੂਰ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਰੋਤਿਓ, ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਜਿੱਥੇ ਅਸੀਂ ਰਹਿੰਦੇ ਆ ਨਾ ਉੱਥੇ ਸਾਨੂੰ ਆਪਣੇ ਹੱਕ ਮੰਗਣੇ ਚਾਹੀਦੇ ਆ, ਤੇ ਜਿੱਥੇ ਅਸੀਂ ਨਹੀਂ ਹੁੰਦੇ ਉੱਥੇ ਆਪਣਾ ਪੂਰਾ ਜ਼ੋਰ ਲੱਗਾ ਹੁੰਦਾ ਵੀ ਉੱਥੇ ਆਹ ਬਣ ਜਾਏ, ਉੱਥੇ ਆਹ ਬਣ ਜਾਏ, ਹਨਾ। ਸੋ ਜਦੋਂ ਆਪਣੇ ਕੋਲੋਂ ਮੌਕਾ ਨਿਕਲ ਜਾਂਦਾ ਆ ਫਿਰ ਆਪਾਂ ਕਹਿੰਦੇ ਯਾਰ ਸਾਡੀ ਕੋਈ ਕਮਿਊਨਿਟੀ ਦੀ ਗੱਲ ਨਹੀਂ ਸੁਣਦਾ, ਕੁਛ ਨਹੀਂ, ਹਨਾ। ਜਿਹੜੇ ਲੋਕ ਪਾਵਰ 'ਚ ਆ ਉਹ ਚਾਹੇ ਦੁਨੀਆ ਦੇ ਕਿਸੇ ਵੀ ਮੁਲਕ 'ਚ ਆ ਉਹ ਛੱਡਣਾ ਨਹੀਂ ਚਾਹੁੰਦੇ, ਨੋ ਮੈਟਰ ਵਟ। ਸੋ ਹੁੱਕ ਐਂਡ ਕਰੁੱਕ ਨਾ। ਸੋ ਆਪਣੀ ਕਮਿਊਨਿਟੀ ਬੇਕਰਸਫੀਲਡ ਏਰੀਆ 'ਚ ਬਹੁਤ ਵੱਡੀ ਜਿਹੜੀ ਆ ਇਨਕਰੀਜ਼ ਹੋਈ ਆ। ਗੁਰੂ ਘਰ ਕਿੰਨੇ ਆ ਤੇ ਸਾਰੇ ਫਾਈਨੈਂਸ਼ੀਅਲੀ ਬੜੇ ਸਟਰੋਂਗ ਆ ਆਪਣੀ ਕਮਿਊਨਿਟੀ ਦੇ, ਹਨਾ। ਟਰੱਕਿੰਗ ਇੰਡਸਟਰੀ ਸਾਰੇ। ਸੋ ਆਪਾਂ ਟੈਕਸ ਦਿੰਦੇ ਆ ਉੱਥੇ, ਇੰਨੀ ਵੱਡੀ ਜਿਹੜੀ ਬੇਕਰਫੀਲਡ ਦੀ ਇਕਨੋਮੀ ਨੂੰ ਫਾਇਦਾ ਹੁੰਦਾ ਆ ਤੇ ਸਾਡੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਸਿਟੀ ਦੇ ਵਿੱਚ। ਜੇ ਸਿਟੀ 'ਚ ਪ੍ਰੈਜ਼ੈਂਸ ਹੋਊਗੀ ਫਿਰ ਨੈਚੁਰਲੀ ਤੁਹਾਡੀ ਆਵਾਜ਼ ਹੋਊਗੀ ਭਾਈ ਪੰਜਾਬੀ ਪੁਲਿਸ 'ਚ ਵੀ ਚਾਹੀਦੇ ਆ, ਸੋਸ਼ਲ ਸਰਵਿਸ 'ਚ ਵੀ ਚਾਹੀਦੇ ਆ, ਸਕੂਲਾਂ 'ਚ, ਹਰ ਜਗ੍ਹਾ ਜਿਹੜੀ ਤੁਹਾਡੀ ਜਿਹੜੀ ਪ੍ਰੈਜ਼ੈਂਸ ਹੋਊਗੀ। ਜੇ ਉੱਥੇ ਤੁਹਾਡੀ ਕੋਈ ਆਵਾਜ਼ ਸੁਣਨ ਵਾਲਾ ਨਹੀਂ ਫਿਰ ਉਹੀ ਗੱਲ ਹੁੰਦੀ ਹੈ ਵੀ ਥੋੜੇ ਕੁ ਬੰਦੇ ਜਾ ਕੇ ਜਿਹੜਾ ਵੀ ਕੋਈ ਸਿਟੀ ਕੌਂਸਲ ਹੁੰਦਾ ਉਹਦੇ ਨਾਲ ਫੋਟੋ ਖਿਚਾ ਕੇ ਆ ਜਾਂਦੇ ਤਾਂ ਉਹ ਆਪਣਾ ਫਾਇਦਾ ਲੈ ਕੇ ਹਟ ਜਾਂਦੇ। ਬਿਲਕੁਲ ਬਿਲਕੁਲ। ਉਹ ਛੋਟੀ ਉਹ ਸਿਟੀ ਕੌਂਸਲ ਵਾਲੇ ਉਹ ਤਾਂ ਖੁਸ਼ ਹੁੰਦੇ ਆ ਏਦਾਂ ਦੇ 2-4 ਬੰਦੇ ਰਹਿਣ, ਕਮਿਊਨਿਟੀ ਦਾ ਆਪਾਂ ਨੂੰ ਕੰਮ ਨਾ ਕਰਨਾ ਪਵੇ, 1-2 ਦਾ ਕਰੀ ਜਾਓ ਤੇ ਬੱਲੇ ਬੱਲੇ ਜਿਹੜੀ ਉਹ ਕਰਾਈ ਜਾਓ। ਏਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਦਾੜ ਥੱਲੇ ਲੈ ਕੇ ਰੱਖੋ ਇਹ ਸਾਰੇ ਜੇ ਲੋਕਾਂ ਨੂੰ, ਏਦਾਂ ਗੱਲ ਜਿਹੜੀ ਉਹ ਬਣਦੀ ਨਹੀਂ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਸਮਾਪਤ ਆ ਤੇ ਪਰ ਜਿਹੜਾ ਉਹ ਜਾਣ ਤੋਂ ਪਹਿਲਾਂ ਇੱਕ ਵਾਰੀ ਜਿਹੜੇ ਆ ਪੂਰੇ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਸਾਰੇ ਹੀ ਜਿੰਨੇ ਵੀ ਸੁਣਨ ਵਾਲੇ ਆ, ਦੇਖਣ ਵਾਲੇ ਆ, ਸਾਰਿਆਂ ਨੂੰ ਸਿੱਖ ਨਵੇਂ ਸਾਲ ਦੀਆਂ ਬਹੁਤ ਬਹੁਤ ਜਿਹੜੀਆਂ ਅਸੀਂ ਮੁਬਾਰਕਾਂ ਭੇਟ ਕਰਦੇ ਆ। ਨਾਨਕਸ਼ਾਹੀ ਸੰਮਤ 554 ਜਿਹੜਾ ਆ ਉਸ ਦਾ ਆਰੰਭ ਅੱਜ ਜਿਹੜਾ ਉਹ ਹੋਇਆ ਆ। ਸੋ ਚੇਤ ਮਹੀਨੇ ਦੀ ਸੰਗਰਾਂਦ ਆ। ਇਹ ਵੀ ਬਹੁਤ ਇੱਕ ਕਹਿ ਲਓ ਵੀ ਆਪਣੇ ਦੇ ਵਿੱਚ ਘਾਟ ਕਹਿ ਲਓ ਜਾਂ ਆਪਾਂ ਨੂੰ ਪਤਾ ਨਹੀਂ ਆ। ਬਹੁਤ ਸਾਰੇ ਲੋਕ ਵਿਸਾਖ ਦੇ ਵਿੱਚ ਜਦੋਂ ਵਿਸਾਖੀ ਹੁੰਦੀ ਉਸ ਨੂੰ ਜਿਹੜਾ ਸਿੱਖ ਨਿਊ ਈਅਰ ਜਿਹੜਾ ਉਹ ਮੰਨਦੇ ਆ, ਪਰ ਨਹੀਂ, ਜਿਹੜਾ ਮਾਰਚ ਮਹੀਨੇ ਦੇ ਵਿੱਚ ਜਦੋਂ ਚੇਤ ਦੇ ਮਹੀਨੇ ਦੀ ਸੰਗਰਾਂਦ ਹੁੰਦੀ ਆ ਉਹ ਜਿਹੜਾ ਆ ਉਹ ਨਾਨਕਸ਼ਾਹੀ ਜਿਹੜਾ ਆ ਨਵਾਂ ਸਾਲ ਚੜ੍ਹਦਾ ਆ। ਸੋ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਹੀ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਸਿੱਖ ਨਵੇਂ ਸਾਲ ਦੀਆਂ ਜਿਹੜੀਆਂ ਉਹ ਬਹੁਤ ਸਾਰੀਆਂ ਮੁਬਾਰਕਾਂ ਸੀ ਭੇਂਟ ਕਰਦੇ ਆ। ਤੇ ਪ੍ਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰੇ ਹੱਥ ਬਣਾ ਕੇ ਰੱਖੇ, ਚੜ੍ਹਦੀ ਕਲਾ ਦੇ ਵਿੱਚ ਸਾਰੇ ਜਾਣੇ ਜਿਹੜੇ ਉਹ ਰਹਿਣ, ਹੱਕਾਂ ਦੇ ਲਈ ਜਿਹੜਾ ਉਹ ਹਮੇਸ਼ਾ ਆਪਾਂ ਡਟਦੇ ਰਹੀਏ, ਅੜਦੇ ਰਹੀਏ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਹੋਲਾ ਮਹੱਲਾ ਕੇਸਗੜ੍ਹ ਸਾਹਿਬ ਤੋਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਤੇ YouTube ਚੈਨਲ ਤੇ ਤੁਸੀਂ ਲਾਈਵ ਦੇਖੋਗੇ। ਰੇਡੀਓ ਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸੁਣਾਉਣ ਲਈ ਜੇ ਕੋਈ ਇੰਟਰਨੈਟ ਦੀ ਪ੍ਰੋਬਲਮ ਨਾ ਆਈ। 16, 17 ਤੇ 18 ਆਪਣੀ ਰਾਤ ਹੋਣੀ ਆ। 16 ਤਰੀਕ ਨੂੰ ਰਾਤ ਦੇ 9 ਵਜੇ ਤੋਂ ਹਰ ਰੋਜ਼ 6-7 ਘੰਟੇ ਆਪਾਂ ਜਿੰਨੇ ਵੀ ਪ੍ਰੋਗਰਾਮ ਹੋਲੇ ਮਹੱਲੇ ਤੇ ਹੁੰਦੇ ਆ ਉਹ ਤੁਹਾਨੂੰ ਦਿਖਾਵਾਂਗੇ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਪੂਰੇ ਦੁਨੀਆ 'ਚ ਕਿਤੇ ਵੀ ਰਹਿੰਦੇ ਆ ਉਹਨਾਂ ਨੂੰ ਇਹ ਕਹੋ ਵੀ ਪੰਜਾਬੀ ਰੇਡੀਓ USA ਦਾ ਫੇਸਬੁੱਕ ਚੈਨਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਇਹ ਪ੍ਰੋਗਰਾਮ ਦੇਖ ਸਕੋ। ਜੀ ਬਿਲਕੁਲ ਜੀ। ਸੋ 16, 17, 18 ਥੋੜੇ ਦਿਨ ਜਿਹੜੇ ਉਹ ਰਹਿ ਗਏ ਆ। 16 ਦੀ ਰਾਤ ਤੋਂ ਇਹ ਜਿਹੜੇ ਸਮਾਗਮ ਆਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਦੇ
ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ ਪੰਜਾਬੀ ਰੇਡੀਓ USA ਦੇ YouTube ਤੇ Facebook ਦੇ ਚੈਨਲ ਦੇ ਉੱਤੇ। YouTube ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਸਰਚ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੇ Facebook ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਨੂੰ ਸਰਚ ਕਰਕੇ ਉਸ ਨੂੰ ਫੋਲੋ ਜਿਹੜਾ ਆ ਉਹ ਕਰ ਲਿਓ, ਤੇ ਨੋਟੀਫਿਕੇਸ਼ਨਸ ਜਿਹੜੀਆਂ ਆ ਉਹ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੀਆਂ ਉਹ ਔਨ ਕਰ ਲਿਓ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਫਿਰ ਇਜਾਜ਼ਤ ਹਰਜੋਤ ਸਿੰਘ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਇਹ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।